ਪ੍ਰੋਗਰਾਮ ਦੇ ਵਿੱਚ ਹਿੱਸੇਦਾਰੀ ਪਾਉਣਿਓ ਆਪਣੀ ਰਾਏ ਰੱਖ ਕੇ ਆਪਣਾ ਕਮੈਂਟ ਕਰਕੇ। ਹੁਣ ਤੱਕ ਪੰਜਾਬੀ ਭਾਈਚਾਰੇ ਦੇ ਇੱਥੋਂ ਦੇ ਉੱਥੋਂ ਦੇ ਆਪਾਂ ਬਹੁਤ ਸਾਰੇ ਮਸਲਿਆਂ ਨੂੰ ਲੈ ਕੇ ਗੱਲਬਾਤ ਕਰ ਚੁੱਕੇ ਹਾਂ। ਅੱਜ ਵੀ ਕਈ ਅਹਿਮ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ, ਪਰ ਜੋੜਦੇ ਹਾਂ ਪਹਿਲਾਂ ਰਾਜ ਕਰਨਵੀਰ ਸਿੰਘ ਜੀ ਨੂੰ। ਉਸ ਤੋਂ ਬਾਅਦ ਸਪਾਂਸਰ ਦਾ ਕਰਾਂਗੇ ਧੰਨਵਾਦ ਤੇ ਫਿਰ ਪ੍ਰੋਗਰਾਮ ਦੀ ਗੱਲਬਾਤ ਨੂੰ ਤੋਰਾਂਗੇ ਅੱਗੇ। ਰਾਜ ਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਵੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਰੋਤਿਓ, ਸਾਂਝੀ ਸਾਥ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਵੀ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟੇਕਿਆਣਾ 415 909 0503। ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਅੱਜ ਹੀ ਇਹਨਾਂ ਨੂੰ ਕਾਲ ਕਰੋ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ। ਪਹਿਲਾ ਮਸਲਾ ਜਿਹੜਾ ਹੈ ਉਹ ਇਹ ਰਹੇਗਾ ਕਿ ਪੰਜਾਬ ਸਰਕਾਰ ਦੇ ਸਾਬਕਾ ਪੰਜਾਬ ਸਰਕਾਰ ਦੇ ਇੱਕ ਮੰਤਰੀ ਨੂੰ ਵਿਜੀਲੈਂਸ ਨੇ ਚੁੱਕ ਲਿਆ ਤੇ ਉਸ ਤੋਂ ਬਾਅਦ ਜੋ ਕਾਂਗਰਸ ਨੇ ਡਰਾਮਾ ਕੀਤਾ, ਖਾਸ ਕਰਕੇ ਰਵਨੀਤ ਬਿੱਟੂ ਨੇ ਤੇ ਸੁਖਪਾਲ ਖਹਿਰੇ ਨੇ ਕਿਹਾ ਕਿ ਇਹ ਅਣਮਨੁੱਖੀ ਕਾਰਾ ਹੈ ਤੇ ਬਿੱਟੂ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਿਸੇ ਨੂੰ ਚੁੱਕ ਨਹੀਂ ਸਕਦੇ ਤੇ ਵਿਜੀਲੈਂਸ ਦੇ ਅਧਿਕਾਰੀਆਂ ਦੇ ਉਹ ਗਲ ਵੀ ਪਿਆ। ਜੇਕਰ ਇਸ ਤਰ੍ਹਾਂ ਦਾ ਕਾਰਾ ਕਿਸੇ ਆਮ ਸਧਾਰਨ ਬੰਦੇ ਨੇ ਕੀਤਾ ਹੁੰਦਾ ਤਾਂ ਉਸ ਦੇ ਉੱਤੇ ਸਰਕਾਰੀ ਕਾਰਵਾਈ, ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣ ਦਾ ਪਰਚਾ ਨਾਲ ਦੀ ਨਾਲ ਪੈ ਜਾਣਾ ਸੀ ਤੇ ਪੁਲਿਸ ਨੇ ਲੱਤਾਂ ਬਾਹਾਂ ਤੋਂ ਫੜ ਕੇ ਜਿਪਸੀ ਦੇ ਵਿੱਚ ਧੂ ਕੇ ਖਿੱਚ ਲੈਣਾ ਸੀ। ਖੈਰ, ਹੁਣ ਕਾਂਗਰਸੀ ਬੜਕਾ ਮਾਰ ਰਹੇ ਆ। ਇਹ ਦੇਖੋ, ਵਿਕਟਮ ਕਾਰਡ ਹਰ ਥਾਂ। ਉਧਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਵਿਕਟਮ ਕਾਰਡ ਖੇਡ ਰਹੀ ਹੈ। ਦਿੱਲੀ ਦੇ ਵਿੱਚ ਸਿਸੋਦੀਆ ਨੂੰ ਲੈ ਕੇ ਆਮ ਆਦਮੀ ਪਾਰਟੀ ਵਿਕਟਮ ਕਾਰਡ ਖੇਡ ਰਹੀ ਹੈ। ਦੂਜਾ ਜਿਹੜਾ ਅਹਿਮ ਮਸਲਾ ਉਹ ਹੈ ਬੀਜੇਪੀ ਦਾ ਇੱਕ ਬੇਲਗਾਮ ਤੇ ਵਿਵਾਦਤ ਮੰਤਰੀ ਅਜੇ ਮਿਸ਼ਰਾ ਟੈਨੀ। ਅਜੇ ਮਿਸ਼ਰਾ ਟੈਨੀ ਉਹ ਮੰਤਰੀ ਹੈ ਜਿਸ ਦੇ ਮੁੰਡੇ ਆਸ਼ੀਸ਼ ਮਿਸ਼ਰਾ ਟੈਨੀ ਨੇ ਲਖੀਮਪੁਰ ਖੀਰੀ ਦੇ ਵਿੱਚ 5 ਕਿਸਾਨਾਂ ਨੂੰ ਦਰੜ ਕੇ ਮਿਧ ਦਿੱਤਾ ਸੀ, ਮਾਰ ਦਿੱਤਾ ਸੀ, ਕਤਲ ਕਰ ਦਿੱਤਾ ਸੀ। ਤੇ ਅਜੇ ਮਿਸ਼ਰਾ ਟੈਨੀ ਨੇ ਹੁਣ ਇੱਕ ਵਾਰ ਫਿਰ ਸੋਸ਼ਲ ਮੀਡੀਆ ਤੇ ਚਰਚਾ ਉਹਦੇ ਬਿਆਨ ਨੂੰ ਲੈ ਕੇ। ਉਸ ਨੇ ਕਿਸਾਨਾਂ ਦੀ ਤੁਲਨਾ ਇੱਕ ਜਾਨਵਰ ਜਾਂ ਕਹਿ ਲਓ ਕਿ ਇੱਕ ਕੁੱਤੇ ਦੇ ਨਾਲ ਕੀਤੀ ਹੈ। ਉਸ ਬਾਬਤ ਆਪਾਂ ਗੱਲਬਾਤ ਜ਼ਰੂਰ ਕਰਾਂਗੇ। ਸਮਾਂ ਜਦੋਂ ਬਚਿਆ ਤਾਂ ਆਖਿਰ ਦੇ ਵਿੱਚ ਇੱਥੋਂ ਦੇ ਇੱਕ ਦੋ ਭਖਦੇ ਮਸਲਿਆਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਸ਼ੁਰੂਆਤ ਕਰਦੇ ਹਾਂ ਕਾਂਗਰਸ ਤੋਂ। ਕਾਂਗਰਸ ਦੇ ਮੰਤਰੀ ਨੂੰ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ, ਵਿਜੀਲੈਂਸ ਦੀ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਹੁਣ ਕਾਂਗਰਸੀ ਧਰਨੇ ਤੇ ਹੈ। ਜੀ ਰਾਜ ਕਰਨਵੀਰ ਸਿੰਘ ਜੀ। ਬਿਲਕੁਲ ਪ੍ਰਵੀਨ, ਜਿੱਦਾਂ ਤੁਸੀਂ ਦੱਸਿਆ ਵੀ ਕਈ ਮਸਲੇ ਜਿਹੜੇ ਅੱਜ ਇਕੱਠੇ ਹੀ ਕਈ ਵਾਰੀ ਆਣ ਪੈਂਦੇ ਨੇ। ਸੋ ਅੱਜ ਕਹਿ ਲਓ ਵੀ ਇਹਨਾਂ ਮਸਲਿਆਂ ਦਾ ਜਿਹੜਾ ਬਾਜ਼ਾਰ ਕਹਿ ਸਕਦੇ ਹਾਂ ਤੁਸੀਂ, ਜਾਂ ਉਹ ਮੁੱਦੇ ਜਿਹੜੇ ਉਹ ਭਖੇ ਪਏ ਨੇ। ਆਸ਼ੂ ਨੂੰ ਅੰਦਰ ਕੀਤਾ ਆ, ਵਾਲ ਕਹਿੰਦੇ ਘਟਾਉਂਦਾ ਸੀਗਾ ਉਸ ਟਾਈਮ ਦੇ ਉੱਤੇ ਵਿਜੀਲੈਂਸ ਦਾ ਛਾਪਾ। ਬਿੱਟੂ ਜਿਹੜੀਆਂ ਚੀਕਾਂ ਮਾਰਦਾ, ਇਹਨੂੰ ਪੁੱਛੇ ਵੀ ਤੇਰੇ ਦਾਦੇ ਨੇ ਕੀ ਕੀਤਾ, ਕਿਹੜੇ ਵਾਰੰਟਾਂ ਦੇ ਨਾਲ ਉਹ ਮੁੰਡਿਆਂ ਨੂੰ ਜਿਹੜਾ ਫੜ ਕੇ ਅੰਦਰ ਕਰਦਾ ਰਿਹਾ ਸੀਗਾ। ਪੱਠੇ ਕੁਤਰਨ ਗਏ ਜਿਹੜੇ ਮੁੰਡੇ ਆ, ਲੈਣ ਗਏ ਆ, ਉਹ ਅਜੇ ਤੱਕ ਬੌੜੇ ਨਹੀਂ। ਅਣਪਛਾਤੀਆਂ ਲਾਸ਼ਾਂ ਬਣਾ ਕੇ ਪਤਾ ਨਹੀਂ ਕਿੱਥੇ ਉਹਨਾਂ ਦੇ ਸਿਵੇ ਜਿਹੜੇ ਇਹਨਾਂ ਨੇ ਜਿਹੜੇ ਉਹ ਬਾਲ ਦਿੱਤੇ। ਇਹ ਵੀ ਨਹੀਂ ਪਤਾ ਵੀ ਕਈਆਂ ਨੂੰ ਉਹ ਵੀ ਚੀਜ਼ ਨਸੀਬ ਹੋਈ ਹੈ ਕਿ ਨਹੀਂ ਹੋਈ। ਸੋ ਇਹ ਏਦਾਂ ਜਿਹੜੇ ਭੜਕੇ ਪਏ ਸੀ ਵੀ ਜਿੱਦਾਂ ਖੋਰੇ ਪਤਾ ਨਹੀਂ ਕੀ ਹੋ ਗਿਆ ਵੀ। ਹੁਣ ਤਾਂ ਇਹ ਤਾਂ ਵੇਖੋ ਪੂਰੀ ਕਾਰਵਾਈ ਕਰ ਰਹੇ ਸੀਗੇ, ਤੁਹਾਨੂੰ ਮੋਹਰੇ ਸੀਗੇ, ਸਵਾਲ ਜਵਾਬ ਤੁਹਾਡੇ ਹੋਏ। ਉਦੋਂ ਤਾਂ ਕਿਸੇ ਦੀ ਪੁੱਛ ਨਹੀਂ ਸੀਗੀ, ਕੋਈ ਪੁੱਛ ਪ੍ਰਤੀਤ ਨਹੀਂ ਸੀ, ਉਹ ਸਾਰਾ ਕੁਛ ਸੀਗਾ। ਤੇ ਜਿਹੜਾ ਦੂਜੇ ਬੰਦੇ ਦੀ ਤੁਸੀਂ ਨਕਮੇ ਦੀ ਗੱਲ ਕੀਤੀ ਹੈ, ਟੈਣੀ ਦੀ, ਉਹਨੇ ਤਾਂ ਹੱਦਾਂ ਪਾਰ ਕਰ ਦਿੱਤੀਆਂ। ਕਿਸ ਤਰੀਕੇ ਦੇ ਨਾਲ ਮੁਲਕ ਦੇ ਅੰਨਦਾਤੇ ਨੂੰ, ਜਿਹੜੇ ਕਿ ਜੰਤਰ ਮੰਤਰ ਦੇ ਉੱਤੇ ਜਾ ਰਹੇ ਨੇ, ਉੱਥੇ ਆਪਣੀਆਂ ਹੱਕਾਂ ਦੇ ਲਈ ਜਾ ਰਹੇ ਆ। ਹੁਣ ਤੁਸੀਂ ਦੇਖੋ ਵੀ ਨਾਲ ਹੀ ਇੱਥੋਂ ਇਹ ਪਤਾ ਲੱਗ ਜਾਂਦਾ ਵੀ ਜਿਹੜੀ ਇਸ ਟਾਈਮ ਸੈਂਟਰ ਦੀ ਸਰਕਾਰ ਆ, ਉਹਨਾਂ ਦੀ ਨੀਤੀ ਕੀ ਆ, ਉਹਨਾਂ ਦੀ ਨੀਤ ਕੀ ਆ। ਉਦੋਂ ਬਸ ਸਾਲ ਹੋ ਗਿਆ ਸੀ ਦੁਨੀਆ ਭਰ ਦੇ ਵਿੱਚ ਵੀ ਇੰਨੀ ਕੁ ਜ਼ਿਆਦਾ ਬਦਨਾਮੀ ਮੋਦੀ ਐਂਡ ਉਹਦੀ ਪਾਰਟੀ ਦੀ ਜਿਹੜੀ ਉਹ ਹੋ ਰਹੀ ਸੀ ਵੀ ਕਿਸਾਨ ਉੱਥੋਂ ਕਿਸੇ ਤਰੀਕੇ ਦੇ ਨਾਲ ਦਿੱਲੀ ਦੀਆਂ ਬਰੂਹਾਂ ਤੋਂ ਚਲੇ ਜਾਣ, ਰਾਜਧਾਨੀ ਤੋਂ ਜਿਹੜਾ ਉੱਠ ਕੇ ਚਲੇ ਜਾਣ। ਹਾਂ ਜੀ, ਅਸੀਂ ਤੁਹਾਡੀਆਂ ਜਿਹੜੀਆਂ ਆ ਉਹ ਮਨਜ਼ੂਰ ਕਰਦੇ ਹਾਂ, ਤੁਸੀਂ ਜਾਓ। ਉੱਥੋਂ ਆ ਗਏ ਵਿਚਾਰੇ ਭੋਲੇ ਕਿਸਾਨ,
ਤੇ ਅਜੇ ਤੱਕ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀਗੇ ਉਹ ਪੂਰੇ ਕਰਨ ਤੋਂ ਪਿੱਛੇ ਨੇ। ਜੀ ਬਿਲਕੁਲ। ਸੋ ਉਹ ਨੀਤ ਜਿਹੜੀ ਉਹਨਾਂ ਦੀ ਉਹ ਹੈਗੀ ਨਹੀਂ ਆ, ਤੇ ਹੁਣ ਉਹ ਚੀਜ਼ਾਂ ਨੂੰ ਹਾਸਲ ਕਰਨ ਦੇ ਲਈ ਮੁੜ ਦੁਬਾਰਾ ਜਿਹੜਾ ਉਹ ਉਧਰਲੇ ਪਾਸੇ ਨੂੰ ਤੁਰੇ ਆ। ਤੇ ਜਿਸ ਤਰੀਕੇ ਦੇ ਨਾਲ ਪ੍ਰਵੀਨ ਉਸਨੇ ਬਿਆਨ ਦਿੱਤਾ ਆ, ਮੈਂ ਚਾਹੁੰਦਾ ਵੀ ਆਪਾਂ ਥੋੜਾ ਜਿਹਾ ਸੁਣਾ ਹੀ ਨਾ ਦਈਏ ਵੀ ਜਿਸ ਤਰੀਕੇ ਦੇ ਨਾਲ ਉਸਨੇ ਉਹ ਦਿੱਤਾ, ਵੀ ਫਿਰ ਤੁਸੀਂ ਵੀ ਸਰੋਤਿਓ ਆਪਣੇ ਜਿਹੜੇ ਉਸ ਚੀਜ਼ ਦੇ ਉੱਤੇ ਜਿਹੜੇ ਵਿਚਾਰ ਵੀ ਜਿਹੜੇ ਉਹ ਰੱਖਿਓ। ਆਪਾਂ ਓਦਾਂ ਮੋਟੀ ਗੱਲ ਹੁਣ ਆਪ ਤਾਂ ਮੂੰਹੋਂ ਕਹਿਣਾ ਚੰਗਾ ਨਹੀਂ ਲੱਗਦਾ, ਬਿਲਕੁਲ ਜਿੱਦਾਂ ਦੇ ਸ਼ਬਦ ਜਿਹੜੇ ਉਸਨੇ ਉਹ ਵਰਤਦੇ ਆ ਵੀ ਅਸੀਂ ਉਹਦਾ ਕਹਿਣਾ ਸੀਗਾ ਵੀ ਜੋ ਅਸੀਂ ਬੇਸਿਕਲੀ ਕਰ ਰਹੇ ਹਾਂ ਉਹ ਸਭ ਕੁਝ ਠੀਕ ਆ, ਵੀ ਸਾਡੇ ਤੋਂ ਵਧੀਆ ਜਿਹੜਾ ਉਹ ਕੁਝ ਕਰ ਨਹੀਂ ਸਕਦੇ। ਤੇ ਉਹਨਾਂ ਨੇ ਬੇਸਿਕਲੀ ਕਿਸਾਨਾਂ ਦੀ ਜਿਹੜੀ ਤੁਲਨਾ ਆ, ਹੁਣ ਸ਼ਬਦ ਕਹਿ ਹੀ ਦਈਏ ਫਿਰ ਹੁਣ ਕਹਿਣਾ ਹੀ ਪੈਣਾ, ਮੈਨੂੰ ਲੱਗਦਾ ਕਹਿਣਾ ਹੀ ਪੈਣਾ ਦੱਸਣ ਦੇ ਲਈ, ਵੀ ਉਹਨਾਂ ਨੇ ਜਿਹੜੀ ਆ ਉਹ ਕੁੱਤਿਆਂ ਦੇ ਨਾਲ ਤੁਲਨਾ ਜਿਹੜੀ ਆ ਕਿਸਾਨਾਂ ਦੀ ਕਰ ਦਿੱਤੀ, ਵੀ ਅਸੀਂ ਤਾਂ ਬਸ ਏਦਾਂ ਤੁਰੇ ਜਾਂਦੇ, ਇਹ ਤਾਂ ਭੌਂਕਣ ਵਾਲੇ ਆ। ਹੁਣ ਇਹਦੇ ਟਵਿੱਟਰ ਤੇ ਜਾ ਕੇ ਥੋੜੀ ਜੀ ਝਾੜਦੀ ਜ਼ਰੂਰ ਲਵਾਉਣੀ ਚਾਹੀਦੀ ਹੈ ਸਾਰਿਆਂ ਇਹਦੀ ਕਰਨੀ ਚਾਹੀਦੀ ਆ ਵੀ ਅਸੀਂ ਤਾਂ ਭਾਈ ਕਿਸਾਨਾਂ ਨੂੰ ਹੱਥ ਹੀ ਮੰਨਦੇ ਆ ਜੀ। ਹੁਣ ਇਹ ਵੇਖ ਲਓ ਵੀ ਇਹ ਸਾਈਡ ਤੇ ਬੈਠੇ ਕੀ ਕਰਦੇ ਆ ਜੀ, ਬਿਲਕੁਲ ਤੁਸੀਂ ਆਪ ਹਿਸਾਬ ਲਾ ਲਓ। ਹਾਂ ਬਿਲਕੁਲ ਹਨਾ ਵੀ ਇਹ ਜਿਹੜਾ ਹੁਣ ਪਰ ਬੜੀ ਹੈਰਾਨੀ ਵਾਲੀ ਗੱਲ ਆ, ਇਹ ਮੁੱਦਾ ਜਿਹੜਾ ਨਾ ਕਿਤੇ ਇੰਨੀਆਂ ਚੀਜ਼ਾਂ ਜਦੋਂ ਹੋ ਰਹੀਆਂ ਹੁੰਦੀਆਂ ਵਿੱਚੇ ਕਿਤੇ ਦੱਬ ਜਿਹੜਾ ਹੋ ਜਾਂਦਾ ਆ। ਇਹ ਲਖੀਮਪੁਰ ਖੀਰੀ ਦੇ ਮੁੱਖ ਮੁਲਜ਼ਮ ਜਿਹੜਾ ਅਜੇ ਮਿਸ਼ਰੇ ਵਾਲਾ ਜਿਹੜਾ ਟੈਨੀ ਦਾ ਪਿਤਾ ਹੈ, ਹਾਂ ਉਹਦਾ ਹਨਾ ਵੀ ਉਹਨੇ ਇਸ ਤਰੀਕੇ ਦੇ ਨਾਲ ਇਹ ਗੱਲ ਆਖੀ ਆ। ਸੋ ਤੁਸੀਂ ਵੀ ਸਰੋਤਿਓ ਆਪਣੇ ਵਿਚਾਰ ਜਿਹੜੇ ਇਸ ਚੀਜ਼ ਦੇ ਵਿੱਚ ਸਾਂਝੇ ਜਿਹੜੇ ਉਹ ਕਰ ਸਕਦੇ ਆ। ਤੇ ਬਾਕੀ ਜਿਹੜੀ ਤੀਜੀ ਗੱਲ ਆ ਉਹ ਵੀ ਆਪਾਂ ਜੇ ਆਪਣੇ ਸਰੋਤਿਆਂ ਦੇ ਨਾਲ ਪ੍ਰਵੀਨ ਸਾਂਝ ਪਾਉਂਦੇ ਜਾਈਏ, ਉਹ ਵੀ ਇੱਥੇ ਦਾ ਮਸਲਾ ਬਣਦਾ ਤੇ ਭਖਦਾ ਹੀ ਆ ਵੀ ਕੀ ਕੁਛ ਹੋ ਰਿਹਾ। ਤੇ ਕੁਝ ਕਾਲਰ ਵੀ ਆਪਣੇ ਨਾਲ ਜੁੜ ਰਹੇ, ਆਪਾਂ ਉਹਨਾਂ ਨੂੰ ਵੀ ਲੈਣ ਦੀ ਨਾਲ ਕੋਸ਼ਿਸ਼ ਕਰਦੇ ਹਾਂ। ਸਰੋਤਿਓ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 408 272 5200 ਤੇ। ਜੀ ਬਿਲਕੁਲ, ਅੱਜ ਦੇ ਪ੍ਰੋਗਰਾਮ ਦੇ ਵਿੱਚ ਤਿੰਨ ਅਹਿਮ ਮਸਲਿਆਂ ਨੂੰ ਲੈ ਕੇ ਚਰਚਾ ਕਰਾਂਗੇ। ਪਹਿਲਾ ਇਹ ਕਿ ਜੋ ਇਸ ਵੇਲੇ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਨੇ ਅਰੈਸਟ ਕੀਤਾ ਤੇ ਕਾਂਗਰਸੀਆਂ ਦੀਆਂ ਚੀਕਾਂ ਪਈਆਂ ਨੇ। ਰਵਨੀਤ ਬਿੱਟੂ ਜਿਹਦੇ ਦਾਦੇ ਬਿਆੰਤੇ ਦੇ ਬਾਰੇ ਕੌਣ ਨਹੀਂ ਜਾਣਦਾ, ਤੇ ਉਹਨੇ ਕਿਸ ਤਰੀਕੇ ਨਾਲ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ KPS ਗਿੱਲ ਦੇ ਨਾਲ ਰਲ ਕੇ। ਤੇ ਉਸ ਤੋਂ ਬਾਅਦ ਗੱਲ ਕਰਾਂਗੇ ਆਸ਼ੀਸ਼ ਮਿਸ਼ਰਾ ਟੈਨੀ ਦੇ ਬਾਰੇ, ਜਿਹੜਾ ਅਜੇ ਮਿਸ਼ਰਾ ਟੈਨੀ ਜਿਹੜਾ BJP ਦਾ ਮੰਤਰੀ ਹੈ, ਪਰ ਜਿਵੇਂ ਰਾਜ ਕਰਨਵੀਰ ਸਿੰਘ ਜੀ ਨੇ ਦੱਸਿਆ ਤੁਹਾਨੂੰ ਕਿ ਉਹ ਕਿਸ ਤਰੀਕੇ ਦੇ ਨਾਲ ਉਹਦੀ ਸਟੇਟਮੈਂਟ ਦਿੱਤੀ ਆ ਉਹਨੇ, ਤੇ ਉਹ ਸਟੇਟਮੈਂਟ ਹੁਣ ਜਿਹੜੀ ਆ ਹੌਲੀ ਸੋਸ਼ਲ ਮੀਡੀਆ ਤੇ ਜਿਹੜੀ ਆ ਵਾਇਰਲ ਹੋ ਰਹੀ ਹੈ। ਵੈਸੇ ਸੋਸ਼ਲ ਮੀਡੀਆ ਤੇ ਚਰਚਾ ਚੱਲੀ ਹੈ, ਹੋ ਸਕਦਾ ਕਿ ਉਹਦਾ ਬਿਆਨ ਨੇੜੇ ਤੇੜੇ ਦਿਨਾਂ ਦਾ ਹੋਵੇ, ਪਰ ਉਹਨੇ ਜਿਹੜਾ ਸ਼ਬਦ ਵਰਤਿਆ ਕਿ ਮੈਂ ਕਿਸੇ ਟਕੈਤ ਨੂੰ ਨਹੀਂ ਜਾਣਦਾ, ਮੇਰੀ ਜਦੋਂ ਗੱਡੀ ਲੰਘਦੀ ਹੈ ਤਾਂ ਆਹ ਜਾਨਵਰ ਜਿਹੜੇ ਆ ਬੋਲਦੇ ਆ, ਤੇ ਆਹ ਜਾਨਵਰ ਜਿਹੜੇ ਆ ਗੱਡੀ ਦੇ ਥੱਲੇ ਵੀ ਆ ਜਾਂਦੇ। ਉਹਨੇ ਇਸ ਤਰੀਕੇ ਨਾਲ ਕਿਸਾਨਾਂ ਦੀ ਤੁਲਨਾ ਜਿਹੜੀ ਆ ਉਹ ਕੀਤੀ ਆ, ਤੇ ਤਾੜੀਆਂ ਵੱਜ ਰਹੀਆਂ ਸੀ ਜੀ ਆਲੇ ਦੁਆਲੇ ਦੇ ਸਪੋਰਟਰਾਂ ਦੇ ਦੁਆਰਾ। ਜੀ ਇਸ ਤਰੀਕੇ ਨਾਲ ਤੁਹਾਨੂੰ ਥੋੜਾ ਜਿਹਾ ਸੁਣਾਉਂਦੇ ਆ ਵੀ ਉਸਨੇ ਕੀ ਆਖਿਆ, ਤੁਸੀਂ ਵੀ ਸੁਣੋ। ਬਿਲਕੁਲ आपको निराश नहीं होने देगी, हताश नहीं होने देगी। आप सबकी ताकत के बल पर चाहे जितने राकेट टिकैत जितने भी हम लोग आराम जैसे बात करते हैं, तो हम लोगों का ये होता कहीं अगर मान लीजिए हम लखनऊ जा रहे हैं, अब लखनऊ जा रहे हैं, हम गाड़ी से बैठ के जा रहे हैं, भाई तेज रफ्तार से गाड़ी जा रही है, हम गच्ची की तरफ बढ़ रहे हैं। अब सड़क पर कई बार होता है कि कुत्ते भौंका करते हैं, सड़क के नीचे होते कई बार कुत्ते गाड़ी के पीछे दौड़ने लगते हैं, तो आपको उनका स्वभाव होता है। ਸੋ ਹੁਣ ਤੁਸੀਂ ਦੇਖ ਲਓ ਵੀ ਕਹਿੰਦਾ ਵੀ ਇਹਨਾਂ ਦਾ ਸੁਭਾਅ ਹੁੰਦਾ ਜੀ ਇਹਨਾਂ ਦਾ ਕੰਮ ਬੇਸਿਕਲੀ ਕੋਈ ਹੋਰ ਨਹੀਂ ਹੈ। ਤੁਸੀਂ ਆਪ ਦੇਖੋ ਵੀ ਇਹ ਕਿਸ ਲਿਹਾਜ਼ ਦੇ ਨਾਲ ਉੱਥੇ ਕਿਸਾਨਾਂ ਦੇ ਪ੍ਰਤੀ ਇਹਨਾਂ ਦੀ ਕਹਿ ਲਓ ਵੀ ਇਹ ਜ਼ਿੰਮੇਵਾਰੀ ਕਿੰਨੀ ਕੁ ਜ਼ਿੰਮੇਵਾਰੀ ਦੇ ਨਾਲ ਬੋਲ ਰਹੇ ਆ। ਜੀ ਬਿਲਕੁਲ। ਸੋ ਇਹ ਇੱਥੋਂ ਇਹ ਸਪਸ਼ਟ ਹੈ ਇਹਨਾਂ ਦੀ ਨੀਤ ਜਿਹੜੀ ਇਹਨਾਂ ਦੇ ਵਿੱਚ ਕਿਸ ਤਰੀਕੇ ਦੀ ਜਿਹੜੀ ਉਹ ਹੈਗੀ ਆ, ਥੱਲੇ ਦੇਣਾ, ਮਾਰ ਦੇਣਾ, ਉਹਨਾਂ ਨੂੰ ਏਡੇ ਭੈੜੀ ਸ਼ਬਦਾਵਲੀਆਂ ਜਿਹੜੀਆਂ ਉਹ ਬਦਲਣੀਆਂ। ਇਹ ਤਾਂ ਹੁਣ ਮੈਨੂੰ ਲੱਗਦਾ ਵੀ ਜਿੰਨੇ BJP 'ਚ ਐਂਟਰ ਕਰਨਾ ਉਹਦੇ ਲਈ ਤਾਂ ਇੱਕ ਕ੍ਰੈਸ਼ ਕੋਰਸ ਜਿਹਨੂੰ ਕਹਿੰਦੇ ਆ ਨਾ, ਉਹ ਕਰਾਉਂਦੇ ਆ। ਬਿਲਕੁਲ ਵੀ ਤੁਹਾਨੂੰ ਇਹ ਚੀਜ਼ਾਂ ਕਹਿਣੀਆਂ ਪੈਣੀਆਂ, ਸਿੱਖਣੀਆਂ ਪੈਣੀਆਂ, ਜਾਂ ਫਿਰ ਉਦਾਂ ਦੇ ਬੰਦੇ ਉਸ ਪਾਸੇ ਵੱਲ ਨੂੰ ਜਿਹੜਾ ਉਹ ਜਾ ਰਿਹਾ। ਹਾਲਾਤ ਇੱਥੋਂ ਤੱਕ ਜਿਹੜੇ ਇਹਨਾਂ ਨੇ ਇੰਨੇ ਬੱਤਰ ਉੱਥੇ ਕਰ ਦਿੱਤੇ ਹੈਗੇ ਜੀ। ਨਾਲੇ ਤੁਹਾਨੂੰ ਨਾਲ ਇਹ ਵੀ ਦੱਸਦੇ ਚੱਲੀਏ ਕਿ ਜਿਹੜਾ ਇਹ ਅਜੇ ਮਿਸ਼ਰਾ ਟੈਨੀ ਹੈ, ਇਹ ਹਿਸਟਰੀ ਸ਼ੀਟਰ ਹੈ। ਹਿਸਟਰੀ ਸ਼ੀਟਰ ਹੈ। ਇਹਦਾ ਇੱਕ 302 ਦਾ ਮਾਮਲਾ ਵਾ ਜਿਹੜਾ 30-35 ਸਾਲ ਪੁਰਾਣਾ, ਤੇ ਹਲੇ ਵੀ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਉਹ ਵਿਚਾਰ ਅਧੀਨ ਹੈ। ਸੋ ਉਹ ਮਾਮਲਾ ਕੀ ਸੀਗਾ ਕਿ ਇਹ ਕੋਈ 25 ਸਾਲਾਂ ਦੇ ਮੁੰਡੇ ਨੂੰ ਗੋਲੀ ਮਾਰਤੀ ਸੀ ਕਿਸੇ ਨੇ, ਤੇ ਅੱਜ ਤੋਂ ਤਕਰੀਬਨ 2000 ਸਨ ਦੀ ਗੱਲ ਆ, ਲਖੀਮਪੁਰ ਦੇ ਤਿਕੋਣੀਆਂ ਦੇ ਵਿੱਚ। ਉਹਦਾ ਨਾਂ ਸੀ ਪ੍ਰਭਾਤ ਗੁਪਤਾ। ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਤੇ ਉਸ ਮਾਮਲੇ ਦੇ ਵਿੱਚ ਟੈਨੀ ਤੇ ਬਾਈ ਨੇਮ FIR ਸੀਗੀ।
ਹਾਲੇ ਉਹ ਮਾਮਲਾ ਵਿਚਾਰ ਅਧੀਨ ਹੈ। ਤੇ ਇਹ ਜਦੋਂ ਪਹਿਲਾਂ ਇਹਦੇ ਮੁੰਡੇ ਆਸ਼ੀਸ਼ ਮਿਸ਼ਰੇ ਨੂੰ ਹਿਰਾਸਤ ਦੇ ਵਿੱਚ ਲਿਆ ਸੀ, ਜਦੋਂ ਉਹਦੀਆਂ ਤਰੀਕਾਂ ਪੈਂਦੀਆਂ ਸੀ, ਉਹਨੂੰ ਪੇਸ਼ੀ ਤੇ ਲਿਆਂਦਾ ਸੀਗਾ, ਤੇ ਇਹ ਬੰਦਾ ਏਡੀ ਬਦਸਲੂਕੀ ਨਾਲ ਪੇਸ਼ ਆਉਂਦਾ ਵੀ ਪੱਤਰਕਾਰ ਨੇ ਇਹਨੂੰ ਸਵਾਲ ਕਰ ਲਿਆ ਤੇ ਪੱਤਰਕਾਰ ਦੀ ਗੱਲ ਪੈ ਗਿਆ ਸੀ। ਤੁਸੀਂ ਹੰਕਾਰ ਦਾ ਇੱਕ ਲੈਵਲ ਦੇਖੋ ਕਿ ਇਹ ਪੱਤਰਕਾਰ ਦੇ ਗਲ ਪੈ ਗਿਆ ਸੀ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਦੇਖ ਲਓ, ਉਹਨਾਂ ਨੇ ਇਸ ਬੰਦੇ ਨੂੰ ਬਰਕਰਾਰ ਰੱਖਿਆ। ਇਸ ਬੰਦੇ ਨੂੰ ਗ੍ਰਹਿ ਰਾਜ ਮੰਤਰੀ ਦਾ ਅਹੁਦਾ ਦਿੱਤਾ ਹੋਇਆ ਭਾਜਪਾ ਨੇ। ਹੁਣ ਜਿਹੜੇ ਭਾਜਪਾ ਦੇ ਆਈਟੀ ਸੈੱਲਾਂ ਜਾਂ ਭਾਜਪਾ ਦੇ ਨਾਲ ਨੇੜਤਾ ਰੱਖਦੇ ਆ ਨਾ, ਜਿਨ੍ਹਾਂ ਨੂੰ ਐਂ ਲੱਗਦਾ ਕਿ ਮੋਦੀ ਸਾਹਿਬ ਪਤਾ ਨਹੀਂ ਕਿੰਨੇ ਕੁ ਕਿਸਾਨਾਂ ਦੇ ਹਮਦਰਦ ਆ, ਉਹਨਾਂ ਨੂੰ ਕਦੇ ਸਵਾਲ ਪੁੱਛ ਕੇ ਵੇਖ ਲਿਓ ਵੀ ਜਿਹੜਾ ਆਸ਼ੀਸ਼ ਮਿਸ਼ਰੇ ਨੇ ਲਖੀਮਪੁਰ ਖੀਰੀ ਕਾਂਡ ਨੂੰ ਅੰਜਾਮ ਦਿੱਤਾ ਸੀ, ਉਹ ਬੰਦਾ ਜਿਹੜਾ ਉਹਦਾ ਜਿਹੜਾ ਪਿਓ ਆ, ਉਹ ਤੁਸੀਂ ਕੈਬਨਿਟ ਦੇ ਵਿੱਚ ਕਿਉਂ ਰੱਖਿਆ? ਉਹਦੀ ਕੀ ਮਜਬੂਰੀ ਹੈ ਤੁਹਾਡੀ ਉਹਨੂੰ ਕੈਬਨਿਟ ਦੇ ਵਿੱਚ ਰੱਖਣ ਦੀ? ਸੋ ਪ੍ਰਧਾਨ ਮੰਤਰੀ ਤਾਂ ਖੁਦ ਲੋਕ ਸਭਾ ਦੇ ਵਿੱਚ ਖੜ ਕੇ ਕਿਸਾਨਾਂ ਨੂੰ ਅੰਦੋਲਨ ਜੀਵੀ ਪਰਜੀਵੀ ਦੇ ਨਾਲ ਤੁਲਨਾ ਕਰ ਰਹੇ ਸੀ। ਬਿਲਕੁਲ ਜੀ। ਸੋ ਦੇਖੋ ਪ੍ਰਵੀਨ, ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਉੱਥੇ ਚੱਲ ਰਹੀਆਂ। ਸਰੋਤੇ ਤੁਸੀਂ ਵੀ ਆਪਣੇ ਜੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200 4082725200 ਦੇ ਉੱਤੇ। ਸੋ ਇਸ ਦੇ ਉੱਤੇ ਤੁਸੀਂ ਆਪਣੇ ਵਿਚਾਰ ਜਿਹੜੇ ਆ ਕਾਲ ਕਰਕੇ ਸਾਂਝੇ ਕਰ ਸਕਦੇ ਆ। ਤੇ ਇੱਕ ਜਿਹੜੀ ਪ੍ਰਵੀਨ ਆਪਾਂ ਗੱਲ ਕਰ ਰਹੇ ਸੀ, ਆਪਾਂ ਜਿਹੜੀ ਇੱਥੋਂ ਦੇ ਮਸਲੇ ਨੂੰ ਲੈ ਕੇ ਗੱਲ ਕਰਨੀ ਸੀਗੀ ਵੀ ਨਾਲ ਉਹ ਵੀ ਜਿਹੜਾ ਆਪਾਂ ਦੱਸਦੇ ਜਾਈਏ। ਸਵੇਰੇ ਵੀ ਆਪਾਂ ਅਪਡੇਟ ਅਮਰੀਕਾ 'ਚ ਇਸ ਦੇ ਬਾਰੇ ਥੋੜੀ ਗੱਲਬਾਤ ਜਿਹੜੀ ਉਸ 'ਚ ਕੀਤੀ ਸੀਗੀ। ਸੋ ਹੋ ਕੀ ਜਿਹੜਾ ਇੱਥੇ ਰਿਹਾ ਹੈਗਾ ਵੀ ਆਪਾਂ ਦੇਖਿਆ ਪ੍ਰਵੀਨ ਵੀ ਜਿਸ ਮੁਲਕ ਤੋਂ ਆਏ ਆ ਜੀ, ਜਿੱਥੇ ਅਤਿਆਚਾਰ ਲੋਕਾਂ ਦੇ ਉੱਤੇ ਨਾਲ ਪਹਿਲੋਂ ਵੀ ਹੋ ਰਿਹਾ ਸੀ, ਅਜੇ ਤੱਕ ਵੀ ਜਿਹੜਾ ਉਹ ਰੁਕਿਆ ਨਹੀਂ। ਹਾਂਜੀ, ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਸਮਰਥਕ ਆ, ਉਹਨਾਂ ਨੇ ਤਾਂ ਚਲੋ ਉਸ ਮੁਲਕ ਦੇ ਜਿਹੜੇ ਝੰਡੇ ਵੀ ਲਹਿਰਾਉਣੇ ਵੀ ਆ, ਫਰਾਉਣੇ ਵੀ ਆ, ਪ੍ਰੋਗਰਾਮ ਵੀ ਜਿਹੜੇ ਉਹ ਕਰਦੇ ਆ। ਚਲੋ ਜਦੋਂ ਜਿਹੜੀ ਜਿਨ੍ਹਾਂ ਦੀ ਜਿੱਥੇ ਜਿਹਦੇ ਨਾਲ ਜੁੜੇ ਆ, ਉਹਨਾਂ ਨੇ ਉਹ ਕਰ ਹੀ ਦੇਣਾ, ਉਹ ਰੁਕਣਾ ਜਿਹੜਾ ਉਹ ਨਹੀਂ ਆ। ਪਰ ਪ੍ਰੋਬਲਮ ਕੀ ਆ ਰਹੀ ਆ ਵੀ ਆਪਾਂ ਦੇਖ ਰਹੇ ਆ ਵੀ ਆਪਾਂ ਨੂੰ ਆਪਣੇ ਇਰਦ ਗਿਰਦ ਲੋਕਾਂ ਨੂੰ ਹੁਣ ਪਛਾਣਨ ਦੀ ਵੀ ਨਾਲ ਦੇ ਨਾਲ ਜ਼ਰੂਰਤ ਆ ਵੀ ਕਰ ਕੀ ਰਹੇ ਆ, ਹੋ ਕੀ ਜਿਹੜਾ ਇਸ ਚੀਜ਼ ਦੇ ਵਿੱਚ ਜਿਹੜਾ ਹੋ ਰਿਹਾ ਆ। ਵੀ ਇੱਕ ਪਾਸੇ ਤਾਂ ਉਥੋਂ ਦੇ ਅਤਿਆਚਾਰ ਦਾ ਕਹਿ ਕੇ ਵੀ ਸਾਡੇ ਨਾਲ ਉੱਥੇ ਧੱਕਾ ਹੋਇਆ, ਸਾਨੂੰ ਏਦਾਂ ਕੀਤਾ ਗਿਆ, ਸਾਡੇ ਨਾਲ ਇਹ ਚੀਜ਼ਾਂ ਜਿਹੜੀਆਂ ਹੋਈਆਂ, ਤੇ ਬਾਅਦ 'ਚ ਉਹਨਾਂ ਦੇ ਹੀ ਫਿਰ ਹਮਦਰਦ ਬਣ ਕੇ ਜਿਨ੍ਹਾਂ ਨੇ ਅਤਿਆਚਾਰ ਕੀਤਾ ਸੀ, ਸੋ ਕਾਲਡ ਅਤਿਆਚਾਰ ਜਿਹੜਾ ਉਹਨਾਂ ਦੇ ਨਾਲ ਕਹਿੰਦੇ ਵੀ ਕੀਤਾ ਸੀਗਾ, ਵੀ ਉਹਨਾਂ ਦੇ ਬਾਅਦ ਦੇ ਵਿੱਚ ਹਮਦਰਦ ਬਣ ਕੇ ਤੇ ਆਪਾਂ ਉਹਨਾਂ ਦੇ ਹਾਮੀ ਜਿਹੜਾ ਉਹ ਹੋ ਜਾਣਾ। ਉਹਨਾਂ ਨੂੰ ਸਵਾਲ ਤਾਂ ਕੀ ਕਰਨਾ, ਬੇਸਿਕਲੀ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਨੂੰ ਇਹੀ ਕਹਿਣਾ ਵੀ ਹਾਂ ਵੀ ਤੁਸੀਂ ਹੁਣ ਚੰਗੇ ਆ, ਤੁਸੀਂ ਹੁਣ ਠੀਕ ਹੋ ਗਏ। ਹੁਣ ਪ੍ਰਵੀਨ ਇੱਦਾਂ ਦੇ ਜਿਹੜੇ ਮਸਲੇ ਆ ਉਹ ਆਪਾਂ ਦੇਖ ਰਹੇ ਆ। ਬੀਤੇ ਦਿਨਾਂ ਦੀ ਆਪਾਂ ਘਟਨਾ ਇੱਕ ਇੱਥੇ ਜ਼ਿਕਰ ਕੀਤਾ ਸੀਗਾ, ਐਨਾਹਾਈਮ ਜਿਹੜਾ ਸ਼ਹਿਰ ਆ, ਉੱਥੇ ਜਦ ਭਾਰਤ ਦੀ ਆਜ਼ਾਦੀ ਵਾਲੇ ਜਿਹੜੇ ਸੀਗੇ ਉਹ ਮਨਾ ਰਹੇ ਸੀਗੇ ਆਪਣਾ, ਤੇ ਉਹਨਾਂ ਦੇ ਉਲਟ ਬਾਹਰ ਜਾ ਕੇ ਜਿਹੜੇ ਕੁਝ ਜਣੇ ਪ੍ਰੋਟੈਸਟ ਕਰ ਰਹੇ ਸੀਗੇ। ਪ੍ਰੋਟੈਸਟ ਇਸ ਹਿਸਾਬ ਦੇ ਨਾਲ ਵੀ ਭਾਈ ਉੱਥੇ ਦਲਿਤਾਂ ਤੇ ਮਾਈਨੋਰਟੀਜ਼ ਦੇ ਨਾਲ ਹੋ ਰਿਹਾ ਧੱਕਾ, ਕਿਉਂਕਿ 15 ਅਗਸਤ 14-15 ਅਗਸਤ ਦੀ ਗੱਲ ਹੀ ਆ, ਜਦੋਂ ਦਲਿਤ ਮੁੰਡੇ ਨੂੰ ਜਿਹੜਾ ਉਹਨਾਂ ਨੇ ਮਾਸਟਰ ਨੇ ਕੁੱਟ ਕੇ ਮਾਰਤਾ ਸੀਗਾ। ਸੋ ਉਦਾਂ ਉਹ ਜਿਹੜਾ ਲਾਲ ਕਿਲੇ ਤੋਂ ਤਾਂ ਪ੍ਰਧਾਨ ਮੰਤਰੀ ਉਹ ਕੁਛ ਹੋਰ ਬੋਲ ਰਿਹਾ ਵੀ 25 ਸਾਲ 'ਚ ਅਸੀਂ ਵਿਕਸਿਤ ਮੁਲਕ ਨੂੰ ਬਣਾ ਦੇਣਾ, ਜਿਹੜਾ ਪਹਿਲਾਂ 2025 'ਚ ਬਣਨਾ ਸੀਗਾ ਇੰਡੀਆ ਨੇ, ਹੁਣ ਗਾਂਹ ਹੋ ਗਿਆ ਥੋੜਾ ਜਿਹਾ ਅੱਗੇ ਉਹਨਾਂ ਨੇ 25-20 ਸਾਲ ਹੋਰ ਅੱਗੇ 45 'ਚ ਜਿਹੜਾ ਉਹਨਾਂ ਨੇ ਅੱਗੇ ਜਿਹੜਾ ਉਹ ਕਰ ਲਿਆ, ਉਹਨਾਂ ਨੇ ਦੇਖਿਆ ਵੀ ਸ਼ਾਇਦ ਹੈ ਨਹੀਂ, ਹਨਾ। ਉਸ ਚੀਜ਼ ਦੇ ਪ੍ਰੋਟੈਸਟ ਜਦੋਂ ਕਰਨ ਆਏ ਤੇ ਬਾਹਰ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਉਲ ਜਲੂਲ ਗੱਲਾਂ ਧੱਕਾ ਮੁੱਕੀ ਕਰਕੇ ਤੇ ਉਹਨਾਂ ਨੂੰ ਉੱਥੋਂ ਕੱਢ ਦਿੱਤਾ, ਪ੍ਰੋਟੈਸਟ ਤੱਕ ਨਹੀਂ ਕਰਨ ਦਿੱਤਾ। ਉਹ ਚੀਜ਼ ਜਿਹੜੀ ਉਹ ਉੱਥੇ ਉਹ ਦੇਖੀ ਗਈ। ਤੇ ਫਿਰ ਬਾਅਦ ਦੇ ਵਿੱਚ ਆਪਾਂ ਦੇਖਦੇ ਵੀ ਕਈ ਥਾਵਾਂ ਦੇ ਉੱਤੇ ਬਹੁਤ ਸਾਰੇ ਜਿਹੜੇ ਲੋਕ ਆ ਜਿਹੜੇ ਉਸੇ ਮੁਲਕ ਦੇ ਅਤਿਆਚਾਰ ਦੇ ਕਰਕੇ ਇੱਥੇ ਅੱਜ ਅਮਰੀਕਾ ਦੇ ਵਿੱਚ ਉਹ ਆਈਦਰ ਗ੍ਰੀਨ ਕਾਰਡ ਹੋਲਡਰ ਨੇ ਜਾਂ ਅਸਾਈਲਮ ਉਹਨਾਂ ਨੂੰ ਮਿਲਿਆ ਜਾਂ ਜੋ ਵੀ ਮਿਲਿਆ, ਉਹਦੇ ਕਰਕੇ ਜਿਹੜਾ ਉੱਥੇ ਪਹੁੰਚੇ ਨੇ, ਉਹ ਆਏ ਨੇ, ਸਾਰਾ ਕੁਝ ਉਹਨਾਂ ਨੇ ਸੈੱਟ ਕੀਤਾ ਆ, ਤੇ ਅੱਜ ਫਿਰ ਉਸੇ ਹੀ ਮੁਲਕ ਦੇ ਉਹ ਖੈਰ ਖਵਾ ਬਣਦੇ ਆ, ਉਹਨਾਂ ਦੀ ਹੀ ਜਿਹੜੀ ਉਹ ਹਾਮੀ ਭਰਦੇ ਆ। ਚਲ ਤੁਸੀਂ ਜੇ ਕਿਸੇ ਦੇ ਨਾਲ ਆ, ਕੋਈ ਕਿਸੇ ਨੂੰ ਰੋਕ ਤਾਂ ਸਕਦਾ ਨਹੀਂ ਆ ਵੀ ਤੂੰ ਇਹਨੂੰ ਮਿਲਣਾ, ਇਹਨੂੰ ਨਹੀਂ ਮਿਲਣਾ, ਪਰ ਭਾਈ ਜੀ ਮਿਲਦੇ ਹੋ ਜੇ ਤੁਹਾਨੂੰ ਪਤਾ ਵੀ ਉੱਥੇ ਏਦਾਂ ਅਤਿਆਚਾਰ ਹੋ ਰਿਹਾ ਆ ਜਾਂ ਹੁੰਦਾ ਆ, ਤੁਸੀਂ ਕਹਿੰਦੇ ਰਹਿੰਦੇ ਆ ਜਾਂ ਬੋਲਦੇ ਰਹਿੰਦੇ ਆ ਜਾਂ ਕੁਛ
ਹੁੰਦਾ ਆ, ਜੀ। ਤਾਂ ਐਟਲੀਸਟ ਇਹ ਜਿਹੜੇ ਤੁਸੀਂ ਉਹਨਾਂ ਨੂੰ ਮਿਲ ਰਹੇ ਹੋ ਉਹਨਾਂ ਨੂੰ ਸਵਾਲ ਤਾਂ ਕਰੋ ਇਹ ਚੀਜ਼ਾਂ ਦਾ। ਇਹ ਨਾ ਲੋਕਾਂ ਨੂੰ ਵੀ ਜਿਹੜੇ ਇਸ ਚੀਜ਼ ਦੀ ਪਛਾਣ ਜਿਹੜੀ ਉਹ ਕਰਨੀ ਚਾਹੀਦੀ ਆ ਵੀ ਲੋਕ ਕਈ ਵਾਰੀ ਦੋਨਾਂ ਹੀ ਬੇੜੀਆਂ ਦੇ ਵਿੱਚ ਸਵਾਰ ਹੋ ਕੇ ਜਿਹੜੇ ਉਹ ਲੰਘ ਰਹੇ ਆ ਵੀ ਇੱਕ ਪਾਸੇ ਤਾਂ ਉਹ ਤੁਹਾਡੇ ਨਾਲ ਜਿਹੜੇ ਜੀ। ਹਮਦਰਦੀ ਪ੍ਰਗਟ ਕਰਦੇ ਆ ਵੀ ਹਾਂਜੀ ਇਦਾਂ ਆ ਉਦਾਂ ਆ, ਹਾਂਜੀ। ਪਰ ਅੰਦਰ ਖਾਤੇ ਜਿਹੜਾ ਆ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਵਿਚਰ ਰਹੇ ਹੁੰਦੇ। ਇਹ ਨਾ ਧਿਆਨ ਜਿਹੜਾ ਆਪਾਂ ਨੂੰ ਜ਼ਰੂਰ ਦੇਣ ਦੀ ਇਹ ਜਿਹੜੀ ਉਹ ਜ਼ਰੂਰਤ ਆ ਵੀ ਕੌਣ ਕਿੱਦਾਂ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਚੱਲ ਰਿਹਾ। ਜਿੱਦਾਂ ਮੈਂ ਕਿਹਾ ਦੇਖੋ ਰੋਕ ਤਾਂ ਤੁਸੀਂ ਕਿਸੇ ਨੂੰ ਸਕਦੇ ਨਹੀਂ ਆ, ਬਿਲਕੁਲ। ਪਰ ਉਸ ਮੁਲਕ ਨੂੰ ਲੈ ਕੇ ਜਿਸਨੇ ਅਥਾਹ ਅਤਿਆਚਾਰ ਕੀਤਾ ਹੋਵੇ ਤੇ ਉਹ ਅਤਿਆਚਾਰ ਵੈਲ ਡਾਕੂਮੈਂਟਡ ਜਿਹੜਾ ਉਹ ਹੋਵੇ ਤੇ ਚੱਲ ਰਿਹਾ ਹੋਵੇ, ਅਜੇ ਵੀ ਚੱਲ ਰਿਹਾ ਹੋਵੇ। ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਤਾਂ ਕੋਈ ਪ੍ਰਵੀਨ ਉਹਦੇ ਵਿੱਚ ਕੋਈ ਇੰਨੇ ਜ਼ਿਆਦਾ ਪ੍ਰੂਫ ਐਵੀਡੈਂਸ ਲੱਭਣ ਦੀ ਤਾਂ ਜ਼ਰੂਰਤ ਨਹੀਂ ਵੀ ਕੀ ਕੁਛ ਉੱਥੇ ਮਾਈਨੋਰਟੀਜ਼ ਦੇ ਨਾਲ ਹੋ ਰਿਹਾ ਆ, ਕਿੱਦਾਂ ਕਿਸ ਤਰੀਕੇ ਦੇ ਨਾਲ ਆਪਾਂ ਦੇਖਦੇ ਹਾਂ ਵੀ ਜਿਹੜੇ ਉਹਨਾਂ ਦੇ ਹੱਕ ਆ ਉਹ ਖੋਏ ਜਾ ਰਹੇ ਆ ਵੀ, ਪਰ ਫਿਰ ਵੀ ਉਸ ਚੀਜ਼ ਦੇ ਖਿਲਾਫ ਨਾ ਬੋਲ ਕੇ ਉਸੇ ਦੀ ਜਿਹੜੀ ਉਹ ਪੈਰਵਾਈ ਜਿਹੜੀ ਉਹ ਤੁਸੀਂ ਕਰੋ ਤਾਂ ਫਿਰ ਬਈ ਪੀੜੇ ਥੱਲੇ ਸੋਟਾ ਮਾਰਨ ਦੀ ਜ਼ਰੂਰਤ ਆ, ਉਹ ਦੇਖਣ ਦੀ ਜ਼ਰੂਰਤ ਆ। ਇਹ ਤਾਂ ਉਹੀ ਗੱਲ ਹੋ ਗਈ ਵੀ ਘੁੰਡ ਵੀ ਕੱਢਣਾ ਤੇ ਕਲਿੱਪ ਵਾਲਾ ਪਾਸਾ ਵੀ ਨੰਗਾ ਰੱਖਣਾ। ਹਾਂ ਗਾਣਿਆਂ ਨੂੰ ਜੀ ਜੀ। ਤੇ ਮਤਲਬ ਉਹ ਆ ਕਿ ਉਹ ਜਿਵੇਂ ਆਮ ਹੀ ਕਹਾਵਤ ਵਰਤਣਾ ਹੈ ਕਿ ਉਹ ਮੈਂ ਵਿਆਹੀ ਵੀ ਹਾਂ ਤੇ ਮੇਰੇ ਪਤੀ ਨਾਲ ਝਗੜਾ ਵੀ ਕੋਈ ਨਹੀਂ ਪਰ ਰਹਿਣਾ ਮੈਂ ਪੇਕੇ ਹੀ ਹੈ। ਮਤਲਬ ਇਹ ਚੀਜ਼ਾਂ ਵਾ ਇਹ ਦੇਖੋ ਡਬਲ ਸਟੈਂਡਰਡ ਦੀ ਗੱਲ ਹੁੰਦੀ ਹੈ। ਸੋ ਜਾਂ ਫਿਰ ਏਦਾਂ ਹੈ ਨਾ ਵੀ ਪ੍ਰਵੀਨ ਜਦੋਂ ਤਾਂ ਇੱਥੇ ਪੱਕੇ ਹੋਣਾ ਸੀ ਜਾਂ ਫਿਰ ਉਦੋਂ ਝੂਠ ਬੋਲ ਰਹੇ ਆ ਵੀ ਉਦੋਂ ਨਹੀਂ ਹੋਇਆ ਸੀ, ਸਿਰਫ ਹੋਰ ਕੋਈ ਚਾਰਾ ਨਹੀਂ ਸੀ ਸ਼ਾਇਦ ਅਮਰੀਕਾ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਨੂੰ ਤੁਸੀਂ ਝੂਠ ਬੋਲ ਕੇ ਕਹਿ ਰਹੇ ਹੋ ਤੇ ਬਾਅਦ ਫਿਰ ਉਸੇ ਮੁਲਕ ਦੇ ਖੈਰ ਖਵਾ। ਫਿਰ ਇਹ ਵੀ ਦੇਖਿਆ ਜਾਂਦਾ ਪ੍ਰਵੀਨ ਕਈ ਵਾਰੀ ਇਦਾਂ ਦੇ ਜਿਹੜੇ ਲੋਕ ਆ ਉਹ ਹੁਣ ਜਿਹੜੇ ਤਾਂ ਵਿਚਾਰੇ ਜਲ ਵਤਨ ਹੋਏ ਆ ਹਾਂਜੀ ਹਨਾ, ਉਹ ਤਾਂ ਕਈ ਦੇਖੋ ਆਪਣੇ ਪਿੰਡ ਮੁੜਨ ਦਾ ਕਿਹਦਾ ਨਹੀਂ ਜੀ ਕਰਦਾ। ਜੀ ਜੀ। ਸਾਰਿਆਂ ਨੂੰ ਆਪਣੀ ਉਸ ਧਰਤੀ ਨੂੰ ਜਾਣ ਦਾ ਜੀ ਕਰਦਾ, ਬੜੇ ਚਾਹੇ ਸਾਇਲਮ ਦਾ ਵੀ ਹੋਵੇ ਹਰ ਇੱਕ ਦਾ ਜੀ ਕਰਦਾ। ਉਹ ਲੋਕ ਵਿਚਾਰੇ 20-20 ਸਾਲਾਂ ਤੋਂ ਤੜਪ ਰਹੇ ਨੇ ਵੀ ਸਾਡਾ ਕਿਤੇ ਜਾਣ ਦਾ ਕਿਤੇ ਬਣੇ, ਅਸੀਂ ਆਪਣੇ ਪਿੰਡ ਨੂੰ ਦੇਖ ਆਈਏ, ਆਪਣਾ ਜੱਦੀ ਘਰ ਦੇਖ ਆਈਏ, ਉੱਥੇ ਆਪਣੇ ਰਿਸ਼ਤੇਦਾਰਾਂ ਨੂੰ ਖੈਰ ਖਵਾਹਾਂ ਨੂੰ ਮਿਲ ਆਈਏ। ਉਹਨਾਂ ਕੋਲ ਜਾ ਨਹੀਂ ਹੁੰਦਾ। ਇਹੀ ਲੋਕ ਜਿਨ੍ਹਾਂ ਨੇ ਅਸਾਈਲਮ ਲਿਆ ਹੁੰਦਾ ਆ ਉਸੇ ਮੁਲਕ ਦਾ, ਉੱਥੇ ਬੜੇ ਸੋਹਣੇ ਆਉਂਦੇ ਜਾਂਦੇ ਰਹਿੰਦੇ, ਚੱਕਰ ਕੀ ਬਣੀ ਜਾਂਦਾ। ਇਹ ਵੀ ਨਾ ਬੜੇ ਇੱਕ ਸੋਚਣ ਵਾਲੀ ਜਿਹੜੀ ਵਿਚਾਰਨ ਵਾਲੀ ਗੱਲ ਆ ਵੀ ਇਹ ਹੋ ਕੀ ਰਿਹਾ ਆ, ਕੋਈ ਨਾ ਕੋਈ ਕਿਤੇ ਨਾ ਕਿਤੇ ਤੇ ਕੁਛ ਝੋਲ ਤਾਂ ਹੈਗਾ ਹੀ ਆ। ਸੋ ਇਹ ਸਾਰਾ ਕੁਛ ਇਸ ਟਾਈਮ ਇਸ ਲਿਹਾਜ਼ ਦੇ ਨਾਲ ਇਸ ਤਰੀਕੇ ਦੇ ਨਾਲ ਚੱਲ ਰਿਹਾ। ਸੋ ਆਪਾਂ ਨੂੰ ਵੀ ਇਸ ਦੇ ਵਿੱਚ ਜਦੋਂ ਆਪਾਂ ਵਿਚਰਦੇ ਹਾਂ ਦੇਖਦੇ ਹਾਂ ਵੀ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਆ। ਤੇ ਸਰੋਤਿਓ ਜੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ ਤਾਂ ਕਾਲ ਕਰ ਸਕਦੇ ਹੋ 408 272 5200। ਜੀ ਜੀ ਬਿਲਕੁਲ। ਸੋ ਰਾਜਕਰਮਵੀਰ ਸਿੰਘ ਜੀ ਵੇਲਾ ਇੱਕ ਬ੍ਰੇਕ ਦਾ ਹੋ ਚੱਲਿਆ, ਪਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਤਿੰਨ ਜਿਹੜੇ ਅਹਿਮ ਮੁੱਦੇ ਆ ਉਹਨਾਂ ਨੂੰ ਲੈ ਕੇ ਇੱਕ ਵਾਰ ਫਿਰ ਚੇਤਾ ਕਰਾ ਦਿਆਂ। ਬੀਜੇਪੀ ਦੇ ਮੰਤਰੀ ਅਜੇ ਮਿਸ਼ਰਾ ਟੋਨੀ ਨੇ ਕਿਸਾਨਾਂ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ। ਇੱਕ ਵਾਰ ਫਿਰ ਉਹਨਾਂ ਨੇ ਕਿਸਾਨਾਂ ਦੀ ਤੁਲਨਾ ਜਾਨਵਰ ਦੇ ਨਾਲ ਕੀਤੀ ਹੈ। ਉਸ ਤੋਂ ਬਾਅਦ ਜਿਹੜਾ ਸਾਬਕਾ ਸਰਕਾਰ ਜਿਹੜੀ ਹੈ ਜਿਹਦੇ ਸਾਬਕਾ ਮੰਤਰੀ ਹੈ ਭਾਰਤ ਭੂਸ਼ਣ ਆਸ਼ੂ, ਉਹਨੂੰ ਘੁਟਾਲੇ ਦੇ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਤੇ ਉਸ ਤੋਂ ਬਾਅਦ ਵਿਜੀਲੈਂਸ ਨੇ ਚੱਕਿਆ। ਪਰ ਉਸ ਤੋਂ ਬਾਅਦ ਰਵਨੀਤ ਬਿੱਟੂ ਤੇ ਸੁਖਪਾਲ ਖਹਿਰਾ ਇਸ ਗ੍ਰਿਫਤਾਰੀ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਾਰ ਦੇ ਰਹੇ ਨੇ। ਇਹਦੇ ਤੇ ਤੁਹਾਡੀ ਕੀ ਰਾਏ ਹੈ? ਤੀਜੀ ਇੱਥੋਂ ਦੇ ਆਪਾਂ ਮਾਹੌਲ ਦੇ ਬਾਰੇ ਚਰਚਾ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਕੁਛ ਕੁ ਸਟੈਂਡਰਡ ਜਿਹੜੇ ਨੇ ਉਹ ਟਾਈਮ ਟੂ ਟਾਈਮ ਬਦਲ ਜਾਂਦੇ ਨੇ। ਸੋ ਵੇਲਾ ਹੋ ਚੱਲਿਆ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਤੇ ਮੇਰੇ ਨਾਲ ਜੁੜੇ ਨੇ ਪ੍ਰਵੀਨ ਸ਼ਰਮਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ ਜੀ। ਸਾਂਝੀ ਸੱਤ ਪ੍ਰੋਗਰਾਮ ਦੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਮੁੜ ਤੋਂ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸੋ ਬਿਲਕੁਲ ਸਰੋਤਿਓ, ਤੁਸੀਂ ਵੀ ਵਿਚਾਰ ਸਾਂਝੇ ਕਰ ਸਕਦੇ ਹੋ। ਗੱਲਬਾਤ ਕਰਨ ਦੇ ਲਈ ਨੰਬਰ ਹੈ 408 272 5200 4082725200। ਸੋ ਕਈ ਮਸਲੇ ਜਿਹੜੇ ਇਸ ਟਾਈਮ ਭਖਦੇ ਮਸਲੇ ਜਿਹੜੇ ਚੱਲ ਰਹੇ ਆ। ਇੱਕ ਤਾਂ ਇਹ ਵੀ ਜਿਹੜੇ ਇੱਥੋਂ ਦੇ ਕੁਝ ਲੋਕ ਜਿਹੜੇ ਇੱਕ ਤਾਂ ਪਹਿਲਾਂ ਉਸੇ ਸਟੇਟ ਤੋਂ ਅਤਿਆਚਾਰ ਦੀ ਕਹਾਣੀ ਕਹਿੰਦੇ ਨੇ ਵੀ ਉਹਨਾਂ ਤੋਂ ਸਾਨੂੰ ਖਤਰਾ ਹੈ, ਤੇ ਬਾਅਦ ਦੇ ਵਿੱਚ ਫਿਰ ਉਹਨਾਂ ਦੇ ਵੱਲ ਨੂੰ ਉਲਰ ਜਾਂਦੇ ਨੇ। ਆਪਾਂ ਨੂੰ ਉਹ ਉਹਨਾਂ ਨੂੰ ਪਛਾਣਨ ਦੀ ਜਿਹੜੀ ਆ ਉਹ ਲੋੜ ਹੈਗੀ ਆ ਵੀ ਗੱਲਾਂ ਤਾਂ ਵੱਡੀਆਂ ਵੱਡੀਆਂ ਜਿਹੜੇ ਉੱਥੇ ਦੇ ਮੁਲਕ ਵਾਲੇ ਜਿਹੜੇ ਮਾਰਦੇ ਆ, ਪਰ ਹੋ ਉੱਥੇ ਕੀ ਰਿਹਾ ਅਸਲੀਅਤ ਜਿਹੜੀ ਉਹ ਕੁਝ ਹੋਰ ਆ ਸਾਹਮਣੇ। ਫਿਰ ਦੂਜੀ ਆਪਾਂ ਗੱਲ ਕੀਤੀ ਸੀਗੀ ਪੰਜਾਬ ਦੇ ਸਾਬਕਾ ਫੂਡ ਤੇ ਸਪਲਾਈ ਮੰਤਰੀ ਭੂਸ਼ਣ ਆਸ਼ੂ, ਭਾਰਤ ਭੂਸ਼ਣ ਆਸ਼ੂ, ਉਹਨੂੰ ਵਿਜੀਲੈਂਸ ਬਿਊਰੋ ਨੇ ਵਾਲ ਕਟਾਉਂਦਿਆਂ ਕਹਿੰਦੇ ਆ ਵੀ ਚੱਕ ਲਿਆ ਸੀਗਾ। ਤੇ ਸੋ ਕਹਿੰਦੇ ਵੀ ਉਸਦੀ ਅਗਲੇਰੀ ਜਾਂਚ ਜਿਹੜੀ ਉਹ ਚੱਲ ਰਹੀ ਆ। ਵਿਜੀਲੈਂਸ ਵੱਲੋਂ ਜਿਹੜਾ ਬਿਆਨ ਇਸ ਦੇ ਮੁਤਲਕ ਜਿਹੜਾ ਉਹ ਆਇਆ ਸਲੂਨ 'ਚ ਸੀਗਾ, ਜਿਸ ਟਾਈਮ ਦੇ ਉੱਤੇ ਇਸਨੂੰ ਹਿਰਾਸਤ 'ਚ ਲਿਆ, ਉਸੇ ਦੌਰਾਨ ਲੋਕ ਸਭਾ ਮੈਂਬਰ ਬਿੱਟੂ ਜਿਹੜਾ ਉਹ ਮੌਕੇ ਤੇ ਹਾਜ਼ਰ ਸੀ, ਤੇ ਉਹਨਾਂ ਨੇ ਮਨੁੱਖੀ ਅਧਿਕਾਰਾਂ ਦਾ ਜਿਹੜਾ ਉੱਥੇ ਕਹਿ ਵੀ ਇਹ ਤੇ ਘਣਨ ਹੋ ਗਿਆ ਜੀ ਇਹਨਾਂ ਦਾ ਜਿਹੜਾ ਉਹ ਹੋ ਗਿਆ। ਸੋ ਸਵਾਲ ਉੱਥੇ ਨਾਲ ਹੀ ਫਿਰ ਦੂਜਾ ਵੀ ਉੱਠ ਜਾਂਦਾ ਆ ਪ੍ਰਵੀਨ, ਵੀ ਜਦੋਂ ਇਹਨਾਂ ਦੇ ਪਰਿਵਾਰ ਵਾਲੇ ਵੀ ਇਹੀ ਕੁਛ ਕਰ ਰਹੇ ਸੀਗੇ, ਪੂਰੀ ਤਰ੍ਹਾਂ ਮਨੁੱਖੀ ਅਧਿਕਾਰਾਂ ਦਾ ਜਿਹੜੀ ਉਲੰਘਣਾ ਜਿਹੜੀ ਉੱਥੇ ਉਹ ਹੁੰਦੀ ਰਹੀ, ਤਾਂ ਇਹ ਬੋਲੇ ਤੱਕ ਨਹੀਂ ਉਦੋਂ। ਤੇ ਅਜੇ ਵੀ ਉਹਨਾਂ ਦੀਆਂ ਕੀਤੀਆਂ ਹੋਈਆਂ ਜਿਹੜੀਆਂ ਕਰਤੂਤਾਂ ਆ ਉਸ ਨੂੰ ਬੜੇ ਸ਼ਾਨ ਦੇ ਨਾਲ ਜਿਹੜਾ ਉਸ ਹਿਸਾਬ ਦੇ ਨਾਲ ਦੱਸਦੇ ਵੀ ਖੌਰੇ ਪਤਾ ਨਹੀਂ ਕੀ ਜਿਹੜਾ ਇਹਨਾਂ ਨੇ ਕਰਤਾ। ਤੇ ਫਿਰ ਤੀਜੀ ਗੱਲ ਕੀਤੀ ਸੀ ਵੀ ਕਿਸਾਨਾਂ ਨੂੰ ਜਾਨਵਰ ਦੇ ਨਾਲ ਤੁਲਨਾ ਕਰਨ ਵਾਲਾ ਉਹੀ ਬੰਦਾ ਜਿਹਦੇ ਮੁੰਡੇ ਨੇ ਲਖੀਮਪੁਰ ਖੇੜੀ ਦੇ ਵਿੱਚ ਜਿਹੜੇ ਕਿਸਾਨ ਜਿਹੜੇ ਉਹ ਦਰੜ ਦਿੱਤੇ ਸੀਗੇ, ਅੱਜ ਕਹਿੰਦਾ ਵੀ ਅਸੀਂ ਤਾਂ ਤੇਜ਼ ਜਾ ਰਹੇ ਹੋਈਏ, ਕਈ ਵਾਰੀ ਥੱਲੇ ਆ ਜਾਂਦੇ ਆ, ਕਈ ਵਾਰੀ ਉਹ ਪਿੱਛੇ ਭੱਜਦੇ ਆ, ਕਈ ਵਾਰੀ ਉਦਾਂ ਹੀ ਉਹ ਆਵਾਜ਼ਾਂ ਕੱਢਦੇ ਆ, ਕਹਿ ਲਓ ਹਨਾ ਵੀ ਉਸ ਦੀ ਜਿਹੜੀ ਉਹਨਾਂ ਨੇ ਤੁਲਨਾ ਜਿਹੜੇ ਟੈਣੀ ਨੇ ਜਿਹੜੀ ਉਹ ਕੀਤੀ ਆ, ਅਜੇ ਮਿਸ਼ਰਾ ਟੈਣੀ ਜਿਹੜਾ ਆ, ਸੋ ਉਸ ਦੇ ਬਾਬਤ ਜਿਹੜੀ ਗੱਲਬਾਤ ਕਰ ਰਹੇ। ਸੋ ਤੁਸੀਂ ਵੀ ਸਰੋਤਿਓ, ਜੇ ਇਹਨਾਂ ਵੀ ਕਿਸੇ ਵੀ ਇਸ਼ੂਜ਼ ਦੇ ਉੱਤੇ ਜੇ ਤੁਹਾਡੀ ਵੀ ਕੋਈ ਰਾਏ ਆ, ਤੁਸੀਂ ਆਪਣੇ ਵਿਚਾਰ ਰੱਖਣੇ ਚਾਹੁੰਦੇ ਆ, ਤਾਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਹਾਂਜੀ ਬਿਲਕੁਲ। ਔਰ ਇਹਨਾਂ ਦੇ ਵਿੱਚੋਂ ਜਿਹੜਾ ਅਹਿਮ ਮਸਲਾ ਉਹ ਇਹ ਹੈ ਕਿ ਜਿਹੜੇ ਸਾਬਕਾ ਮੰਤਰੀ ਸਾਹਿਬ ਨੇ ਪਹਿਲਾਂ ਕਹਿੰਦੇ ਰਹੇ ਕਿ ਮੈਂ ਤਾਂ ਦੋਸ਼ੀ ਨਹੀਂ ਹਾਂ, ਮੈਂ ਤਾਂ ਕੋਈ ਗੁਨਾਹ ਹੀ ਨਹੀਂ ਕੀਤਾ ਤੇ ਮੈਨੂੰ ਤਾਂ ਫਸਾਇਆ ਜਾ ਰਿਹਾ। ਫਿਰ ਛੇਤੀ ਛੇਤੀ ਹਾਈ ਕੋਰਟ ਵੀ ਭੱਜ ਗਏ ਕਿ ਹਾਈ ਕੋਰਟ ਤਾਂ ਗਾਊਂ ਜ਼ਮਾਨਤ ਲੈ ਲਾ। ਹੁਣ ਜਿਹੜੀ ਉਹਨਾਂ ਦੀ ਜ਼ਮਾਨਤ ਆ ਜਾਂ ਹੋਰ ਜਿਹੜੇ ਉਹਨਾਂ ਦੇ ਵਿੱਚ ਹੁਣ ਜਿਹੜੀਆਂ ਨਵੀਆਂ ਡਾਇਰੈਕਸ਼ਨਸ ਆਈਆਂ ਨੇ ਉਹਨਾਂ ਦੇ ਵਿੱਚ ਤੇ ਇਹ ਵੀ ਕਿਹਾ ਗਿਆ ਹੈ ਕਿ ਕੋਈ ਵੀ ਮੰਤਰੀ ਹੈ ਜਿਹੜਾ ਉਹ ਵਿਦੇਸ਼ 'ਚ ਜਾਣਾ ਚਾਹੁੰਦਾ ਤਾਂ ਸਰਕਾਰ ਨੂੰ ਦੱਸ ਕੇ ਜਾਵੇ। ਸੋ ਖੈਰ ਹੁਣ ਜਿਹੜੇ ਆ ਕਾਂਗਰਸੀ ਆ ਉਹਨਾਂ ਨੂੰ ਮਨੁੱਖੀ ਅਧਿਕਾਰ ਯਾਦ ਆ ਗਏ ਆ। ਹੁਣ ਉਹਨਾਂ ਨੂੰ ਇਹ ਯਾਦ ਆ ਗਿਆ ਕਿ ਬਈ ਇਸ ਤਰ੍ਹਾਂ ਬੰਦੇ ਨੂੰ ਚੁੱਕਣਾ ਨਹੀਂ ਚਾਹੀਦਾ, ਜਦ ਕਿ ਉਹਨੂੰ ਤਾਂ ਉਹ ਬਾਇੱਜ਼ਤ ਲੈ ਕੇ ਗਏ ਆ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਪਰ ਉਹਨਾਂ ਮਾਪਿਆਂ ਬਾਰੇ ਸੋਚੋ ਜਿਨ੍ਹਾਂ ਦੇ ਅਜੇ ਤੱਕ ਮੁੜੇ ਹੀ ਨਹੀਂ। ਆਪਣੇ ਨਾਲ ਜੁੜੇ ਨੇ ਹਰਜਿੰਦਰ ਬਰਾੜ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜਕਰਨਵੀਰ ਜੀ ਤੇ ਪ੍ਰਵੀਨ ਸ਼ਰਮਾ ਜੀ ਤੇ ਸਾਰੇ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਮੋਦੀ ਸਰਕਾਰ ਆ ਵੀ ਗਲਤ ਲਫ਼ਜ਼ ਬੋਲਦਾ ਹੈ। ਜਿਨ੍ਹਾਂ ਦਾ ਬੱਚਾ ਮਾਪਿਆਂ ਦਾ ਗਾਲਾਂ ਕੱਢ ਦੋ, ਫਿਰ ਮਾਪੇ ਜਿਹੋ ਜਿਹੇ ਹੁੰਦੇ ਉਹੀ ਸਿੱਖਿਆ ਹੋਣੀ। ਜਿਵੇਂ ਮੋਦੀ ਕਹਿੰਦਾ ਸੀ ਇਹ ਜੀਵੀ ਆ, ਕਿਸਾਨਾਂ ਨੂੰ ਬੈਠਿਆਂ ਨੂੰ ਘਰ ਛੱਡ ਕੇ ਬੈਠੇ ਸੀ, ਕੋਈ ਉਹ ਮੰਨੀ ਨਹੀਂ, ਕੋਈ ਮਾੜੀ ਮੋੜ ਜ਼ਮੀਰ ਹੀ ਨਹੀਂ ਜਾਗੀ। ਵੱਡਿਆਂ ਦਾ ਰੱਖ ਹੈ, ਕਰੋੜਾਂ ਪਤੀ ਇਹਨਾਂ ਨੇ ਭਜਾਏ ਹੈ, ਝੁਮਲੇ ਸੁਣਾਏ, ਜੁਮਲੇ ਇਹਨਾਂ ਸੁਣਾਏ, ਏਡੀਆਂ ਖੋਟੀਆਂ ਗੱਲਾਂ ਇੰਨਾ ਖੋਟ ਇਹਨਾਂ ਦੇ ਵਿੱਚ। ਹੁਣ ਫਿਰ ਇਹ ਐਂ ਕਰਦੇ ਹੈ, ਹੁਣ ਕਿਸਾਨਾਂ ਨੇ ਜਾਂ ਮੋਰਚਾ ਲਾਤਾ, ਕਿਸਾਨ ਤਾਂ ਜਾਗਦੇ ਆ ਹੁਣ ਵੀ, ਕਿਸਾਨ ਤਾਂ ਇਕੱਠੇ ਹੋ ਜਾਣਗੇ। ਇਹਨਾਂ ਨੇ ਪਬਲਿਕ ਦੇ ਆਖੇ ਨਹੀਂ, ਇਹ ਪਬਲਿਕ ਦੇ ਦੁਸ਼ਮਣ ਹੈ, ਲੀਡਰ ਜੀ ਪਬਲਿਕ ਦੇ ਦੁਸ਼ਮਣ, ਇਹ ਮੁਲਕ ਦੇ ਦੁਸ਼ਮਣ ਲੋਕ ਹੈ। ਨਾਲੇ ਉਹਨਾਂ ਦਾ ਮਨ ਦਿਖਾਉਂਦੇ ਗਲਤ ਗੱਲਾਂ ਕਰਕੇ। ਪਹਿਲਾਂ ਇਹਨਾਂ ਨੇ ਕਿਸਾਨ ਥੱਲੇ ਦਿੱਤੇ, ਕਿਸਾਨ ਕੋਈ ਆਪਾਂ ਨੂੰ ਥੱਲੇ ਆਪਣੇ ਨਾਲ ਚੱਲ ਜੂਗਾ, ਉਹਨੇ ਅਗਲੇ ਨੇ ਵੀ ਹੱਥ ਚੱਕਣਾ। ਜੇ ਕਿਸਾਨਾਂ ਨੇ ਚੱਕ ਵੀ ਦਿੱਤਾ ਕਿਤੇ ਹੱਥ, ਅਸੀਂ ਤਾਂ ਚੱਕੂਗਾ, ਵਾਰੀ ਦਾ ਹੱਥ ਚੱਕੂਗਾ ਹੀ ਹੱਥ। ਜੇ ਨਾਲ ਫਿਰ ਹੁੰਦਾ ਹੀ ਏਦਾਂ ਜਾਂਦੇ ਜੀ।
ਜਦੋਂ ਆਪਾਂ ਜਰਾਂਗੇ ਕਿਸੇ ਨੂੰ ਛਡਾਵਾਂਗੇ ਹੀ। ਇਹਨਾਂ ਨੇ ਹੂੰ ਬਹੁਤ ਅਤਿਆਚਾਰ ਕੀਤੇ ਹੈ, ਬਹੁਤ ਅਤਿਆਚਾਰ ਕੀਤੇ ਹੈ। ਕਿਸਾਨਾਂ ਨੇ ਵੀ ਉਹ ਲਿਖ ਕੇ ਲੈਣਾ ਸੀ, ਚਲੋ ਇਹ ਧੋਖੇ ਜਾ ਲਿਆਏ ਕਿਸਾਨਾਂ ਨੂੰ। ਕੋਈ ਨਹੀਂ, ਕਿਸਾਨ ਹੁਣ ਵੀ ਜਾਗਦੇ, ਹੁਣ ਵੀ ਦੁਨੀਆ ਜਾਗਦੀ, ਪੰਜਾਬ ਦੀ ਵੀ ਜਾਗਦੀ ਹੈ। ਤੇ ਜਿਹੜਾ ਅੰਸ਼ੂ ਭਾਰਤ ਜਿਹੜੇ ਬਿੱਟੂ ਸਾਹਿਬ ਦੇ ਆਏ ਆ ਜਿਹੜੇ, ਉਹ ਕਹਿੰਦੇ ਸਕੂਟਰਾਂ ਦੇ ਲਾ ਲਏ, ਉਹਨਾਂ ਦਾ ਗੁਨਾਹ ਹੈ। ਉਹ ਗੁਨਾਹ ਥਾਣੇ 'ਚ ਉੱਥੇ ਐਸਪੀ ਜਿਹੜਾ ਐਸਪੀ ਲਾਇਆ ਉਹਦਾ ਹੁੰਦਾ ਮੰਤਰੀ ਆ, ਜੇ ਮੰਤਰੀ ਆ ਮਰਜ਼ੀ ਐਸਪੀ ਰਖਾਉਂਦਾ, DSP ਮਰਜ਼ੀ ਖਾਣ, ਉਹ ਮੰਤਰੀ ਉਹ ਗਲਤ ਕੰਮ ਕਰਾਉਂਦਾ, ਉਦੋਂ ਦੀ ਕੀ ਜ਼ਰੂਰਤ ਹੈ? ਉਹਨਾਂ ਨੇ ਘਰੇ ਜਾਣਾ, ਨੌਕਰੀਆਂ ਕੱਢ ਕੇ ਸਕੂਟਰ ਦੇਖਦੇ, ਸਕੂਟਰਾਂ ਦੇ ਨੰਬਰ ਵੇਖ, ਕਿੱਡਾ ਝੂਠ ਮਾਰਨਾ, ਕਿੱਥੇ ਪਹੁੰਚ ਕੇ ਕਿੱਡੇ ਇਹ ਗੱਪਾਂ ਦੀ ਪ੍ਰੈਸਟ ਕਰਦੇ, ਸ਼ਰਮ ਹੀ ਨਹੀਂ ਮੰਨਦੇ ਗੇ ਵੀ ਅਸੀਂ ਝੂਠਿਆ। ਬਿੱਟੂ ਹੋਣੀ ਤੇ ਅੰਸ਼ੂ ਭਾਰਤ ਨੂੰ ਬਹੁਤ ਚੰਗਾ ਕੰਮ ਕੀਤਾ ਉਹਨਾਂ ਨੇ। ਆਇਆ ਬੈਠ ਕੇ ਦਬਕੇ ਮਾਰੀ ਜਾਂਦਾ, ਅਸੀਂ ਆ ਜਾਵਾਂਗੇ, ਅਸੀਂ ਆ ਜਾਵਾਂਗੇ, ਤੁਸੀਂ ਆ ਜਾਏ ਚੰਗਾ, ਤੁਸੀਂ ਉਦੋਂ ਵੀ ਕਰਿਆ ਜੇ ਕਰਨਗੇ ਤਾਂ ਇਹ, ਜੇ ਉਹਨਾਂ ਨੇ ਤੁਹਾਡੇ ਬੰਦਿਆਂ ਨੇ ਕੀਤਾ ਤਾਂ ਉਹਨਾਂ ਨੂੰ ਸਜ਼ਾ ਪਾਉਣ ਦਿਓ। ਅਕਾਲੀ ਕਰਦੇ ਰਹੋ, ਕਿਸੇ ਨੇ ਨਹੀਂ ਕੀਤਾ। ਜੇ ਕਰਦੇ ਹੁੰਦੇ ਕਾਕਾ ਜੀ, ਕਰਦੇ ਹੁੰਦੇ ਤਾਂ ਕਿਸੇ ਨੇ ਕਰਨਾ ਨਹੀਂ ਸੀ। ਡਰਦੇ ਲੋਕੀ, ਕਿਹੜਾ ਨਹੀਂ ਕਰਦਾ, ਅਜੇ ਨਹੀਂ ਹਟਦੇ ਕਰਨ ਨੂੰ, ਤਾਂ ਅਜੇ ਨਹੀਂ ਹਟਦੇ ਗਏ। ਜਿਹਨੇ ਹਟਣਾ ਹੈ ਤਾਂ ਬਹੁਤ ਵਧੀਆ ਕੰਮ ਕੀਤਾ। ਜਿਹੜੇ ਅੰਦਰ ਦੇਣੇ ਚਾਹੀਦੇ, ਜਿਹੜੇ ਗੁਨਾਹਗਾਰ ਕਿੰਨਾ ਨਹੀਂ ਬਖਸ਼ਣਾ ਚਾਹੀਦਾ। ਹੋਰ ਗੁਨਾਹ ਹੀ ਪੈਦਾ ਹੁੰਦੇ ਆ, ਮਾੜੇ ਬੰਦੇ ਪੈਦਾ ਹੁੰਦੇ ਆ। ਠੀਕ ਹੈ ਜੀ, ਥੈਂਕ ਯੂ। ਕੋਈ ਨਹੀਂ ਇੱਦਾਂ ਕਰਨਾ, ਕਿਸਾਨਾਂ ਦੇ ਨਾਲ ਸਾਰੇ ਹੀ ਅੱਗੇ ਨੂੰ। ਬਿਲਕੁਲ ਜੀ, ਬਿਲਕੁਲ ਜੀ। ਹਾਂ, ਮਿਹਨਤ ਕਸ਼ਾਂ ਦੀ ਮੈਂ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ, ਬਹੁਤ ਤੁਹਾਡਾ ਧੰਨਵਾਦ। ਸੱਚਾਂ ਦੀ ਜਗਾਉਣੇ ਦੱਸਦੇ ਹਾਂ। ਥੈਂਕ ਯੂ ਹਰਜਿੰਦਰ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸੋ ਅਗਲੇ ਕਾਲਰ ਨੇ ਹਰਜੋਤ ਸਿੰਘ ਖਾਲਸਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਹਰਜੋਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਪ੍ਰਵੀਨ ਜੀ ਤੇ ਰਾਜਕੁਮਾਰ ਸਿੰਘ ਜੀ। ਪ੍ਰੋਗਰਾਮ ਤੁਹਾਡਾ ਬਹੁਤ ਵਧੀਆ। ਮੈਂ ਤਾਂ ਇੱਕ ਆਹ ਜਿਹੜੇ ਹੁਣ 15 ਅਗਸਤ ਜਦੋਂ ਆਜ਼ਾਦੀ ਮਨਾ ਰਹੇ ਆ, ਜਿਹੜੇ ਉੱਥੇ ਆਪਣੇ ਸਿੱਖ ਭਰਾ ਖਾਸ ਕਰਕੇ ਜਾਂਦੇ ਆ, ਉਹਨਾਂ ਦੇ ਲਈ ਆਪਣਾ ਵਿਚਾਰ ਪੇਸ਼ ਕਰਨਾ ਕਿ ਤੁਸੀਂ ਉੱਥੇ ਜਾਓ, ਕੋਈ ਰੋਕ ਨਹੀਂ ਸਕਦਾ। ਪ੍ਰੋਟੈਸਟ ਕਰਨ ਵਾਲੇ ਪ੍ਰੋਟੈਸਟ ਕਰ ਸਕਦੇ, ਮਨਾਉਣ ਵਾਲੇ ਮਨਾ ਸਕਦੇ ਆ। ਇੰਡੀਪੈਂਡੈਂਟ ਕੰਟਰੀ ਆ, ਕੋਈ ਨਥਿੰਗ ਰੌਂਗ। ਪਰ ਪ੍ਰੋਬਲਮ ਇਹ ਆ ਵੀ ਜਦੋਂ ਤੁਸੀਂ ਉਹੀ ਬੰਦੇ ਉੱਥੇ ਮਨਾਉਣ ਗਏ ਹੋ ਜਿਹੜੇ ਕਿਸਾਨਾਂ ਦੇ ਹੱਕ ਛਾਹ ਦਾ ਨਾਅਰਾ ਮਾਰਦੇ ਸੀ, ਤੇ ਜਦੋਂ ਤੁਸੀਂ ਝੰਡੇ ਨੂੰ ਹੁਣ ਉੱਥੇ ਸਲਾਮੀ ਦਿੰਦੇ ਸੀ, ਉੱਥੇ ਤੁਸੀਂ ਉਹਨਾਂ ਦੇ ਨਾਲ, ਉਹਨਾਂ ਦੇ ਕੌਂਸਲੇਟ ਨਾਲ ਮਿਲੇ ਆ, ਤੁਸੀਂ ਪੁੱਛਿਆ ਉਹਨਾਂ ਨੂੰ ਵੀ ਭਾਈ ਇੰਨੇ ਗੁਜਰਾਤੀ ਲੁੱਟ ਕੇ ਲੈ ਗਏ ਕਰੋੜਾਂ ਦੇ ਜਿਹੜੇ ਰੁਪਈਏ ਆ ਇੰਡੀਆ ਤੋਂ, ਤੇ ਤੁਸੀਂ ਸਿੱਖਾਂ ਨੂੰ ਅੱਤਵਾਦੀ ਕਹੀ ਜਾਂਦੇ ਆ, ਹਨਾ? ਤੇ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਆ? ਆਹੋ ਵੀ ਪੁੱਛੇ ਵੀ ਗੁਜਰਾਤ ਦੀਆਂ ਹਰਜੋਤ ਸਿੰਘ ਜੀ, ਮੈਂ ਸੌਰੀ ਮੈਂ ਤੁਹਾਨੂੰ ਵਿੱਚ ਕੱਟ ਕੇ ਵਿੱਚ ਨਾਲ ਹੀ ਐਡ ਕਰਨਾ ਵੀ ਗੁਜਰਾਤ ਦੀਆਂ ਬੰਦਰਗਾਹਾਂ ਤੇ ਸਭ ਤੋਂ ਵੱਧ ਹੁਣ ਨਸ਼ਾ ਬਰਾਮਦ ਹੋ ਰਿਹਾ, ਫੜਿਆ ਜਾ ਰਿਹਾ ਆ। ਵੀ ਬਦਨਾਮ ਫੇਰ ਦੂਜੇ ਜਾਣੇ ਆ, ਖਾਸ ਕਰਕੇ ਪੰਜਾਬੀਆਂ ਨੂੰ ਕਰਦੇ ਆ। ਸੋ ਕੈਨੇਡਾ ਦਾ ਪ੍ਰਾਈਮ ਮਿਨਿਸਟਰ 100 ਸਾਲ ਬਾਅਦ ਮਾਫੀ ਮੰਗ ਸਕਦਾ ਗਦਰੀ ਬਾਬਿਆਂ ਵਾਸਤੇ ਵੀ ਅਸੀਂ ਗਲਤ ਜਹਾਜ਼ ਵਾਪਸ ਭੇਜਿਆ ਸੀ, ਤੇ ਇੰਡੀਆ ਦਾ ਪ੍ਰਾਈਮ ਮਿਨਿਸਟਰ ਕਾਹਤੇ ਨਹੀਂ ਮੰਗ ਸਕਦਾ? ਤੁਸੀਂ ਇਹ ਕੁਐਸਚਨ ਤਾਂ ਪੁੱਛੋ ਯਾਰ, ਤੁਸੀਂ ਇੰਡੀਪੈਂਡੈਂਟ ਕੰਟਰੀ 'ਚ ਰਹਿੰਦੇ ਆ, ਜੇ ਤੁਸੀਂ ਤੁਹਾਡੇ ਕੋਲ ਆਏ ਆ, ਉਹਨੂੰ ਪੁੱਛੋ ਵੀ ਆਹ 2 ਵੀਕ ਪਹਿਲਾਂ ਦਲਿਤਾਂ ਦਾ 8 ਸਾਲਾਂ ਦਾ ਮੁੰਡਾ ਉੱਥੇ ਦੇ ਮਾਸਟਰ ਨੇ ਕੁੱਟ ਕੇ ਮਾਰਤਾ, ਕਿਹੜੀ ਡੈਮੋਕ੍ਰੇਸੀ ਆ? ਠੀਕ ਹੈ ਕਿ ਨਹੀਂ? ਸੋ ਇਹ ਕੁਐਸਚਨ ਤੁਹਾਡੇ ਪੁੱਛੋ ਤਾਂ ਸਹੀ, ਮਨਾਓ ਜ਼ਰੂਰ। ਤੇ ਨਾਲੇ ਵੈਸੇ ਹੀ ਮਾੜੀ ਮੋਟੀ ਸਾਨੂੰ ਸੰਗ ਚਾਹੀਦੀ ਆ ਵੀ ਜੇ 15 ਅਗਸਤ ਤੇ ਤੁਸੀਂ ਉੱਥੇ ਨਿਆਣੇ ਨਚਾਣੇ ਆ, ਕੁੜੀਆਂ ਨਚਾਣੀਆਂ ਆ, ਇੰਨੇ ਪਤਾ ਵੀ 10 ਮਿਲੀਅਨ ਲੋਕ ਉੱਥੇ ਮਾਰੇ ਗਏ ਆਜ਼ਾਦੀ ਦੇ ਵੇਲੇ, ਤੇ ਘੱਟੋ ਘੱਟ ਇਸ ਦਿਨ ਤਾਂ ਇਹ ਤਾਂ ਨਾ ਕੰਮ ਕਰੋ। ਜੇ ਕਰਨਾ ਹੀ ਆ ਕੋਈ ਧਾਰਮਿਕ ਗਾਣਾ ਜਾਂ ਕੋਈ ਕਲਚਰਲ ਗਾਣਾ, ਉੱਦਾਂ ਦਾ ਗਾ ਲਓ। ਠੀਕ ਹੈ ਕਿ ਨਹੀਂ? ਸੋ ਇਹ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ। ਇੰਡੀਆ 'ਚ ਤਾਂ ਹੋ ਸਕਦਾ ਵੀ ਕਿਸੇ ਦੀ ਮਜਬੂਰੀ ਹੋਊਗੀ, ਕੋਈ ਜੌਬ ਕਰਦਾ ਆ ਜਾਂ ਨਿਆਣਿਆਂ ਨੂੰ ਨਹੀਂ ਪਤਾ ਹੁੰਦਾ, ਨਿਆਣਿਆਂ ਨੂੰ ਇਹ ਹੁੰਦਾ ਵੀ ਚਲੋ ਅਸੀਂ ਚੱਲੇ ਆ, ਹਨਾ? ਪਰ ਇੱਥੇ ਘੱਟੋ ਘੱਟ ਸਾਨੂੰ ਸੋਚਣਾ ਚਾਹੀਦਾ ਹੈਗਾ। ਜੀ ਜੀ, ਬਿਲਕੁਲ ਜੀ, ਬਿਲਕੁਲ ਸਹੀ ਗੱਲ ਆ। ਔਰ ਉਸੇ ਦਿਨ ਹੀ ਇਹਨਾਂ ਨੇ ਬਲਾਤਕਾਰੀ ਵੀ ਰਿਹਾ ਕੀਤੇ ਆ, ਜਿਹੜੇ ਬਿਲਕਸਬਾਨੋ ਦੇ ਮਾਮਲੇ ਦੇ ਵਿੱਚ। ਬਿਲਕਸਬਾਨੋ ਰਿਹਾ ਨਹੀਂ ਕੀਤੇ ਪ੍ਰਵੀਨ ਜੀ, ਉਹਨਾਂ ਨੂੰ ਬੀਜੇਪੀ ਦੇ ਲੀਡਰਾਂ ਨੇ ਗਲਾਂ 'ਚ ਹਾਰ ਵੀ ਪਾਏ, ਲੱਡੂ ਵੀ ਖਵਾਏ। ਸ਼ੁੱਧ ਬ੍ਰਾਹਮਣ ਹੈਗੇ ਆ ਜੀ ਜੀ, ਸ਼ੁੱਧ ਬ੍ਰਾਹਮਣ ਆ, ਇਹ ਬੜੇ ਵਧੀਆ ਬ੍ਰਾਹਮਣ ਆ, ਜਿਨ੍ਹਾਂ ਨੇ ਇੱਕ ਮੁਸਲਮਾਨ ਬੀਬੀ ਦਾ ਕੀਤਾ ਸੀ ਬਲਾਤਕਾਰ। ਬਿਲਕੁਲ। ਸੋ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ। ਥੈਂਕ ਯੂ ਹਰਜੋਤ ਜੀ ਕਾਲ ਕਰਨ ਦੇ ਲਈ, ਬੜੀ ਮਿਹਰਬਾਨੀ। ਸੋ ਜਦੋਂ ਕਰ ਰਹੇ ਹੁੰਦੇ, ਕਈ ਵਾਰੀ ਜਦੋਂ ਕਰ ਰਹੇ ਹੁੰਦੇ ਆਪਣੇ ਦਿਮਾਗ 'ਚੋਂ ਵਿਸਰ ਜਾਂਦੀਆਂ। ਸੋ ਅਸੀਂ ਥੈਂਕ ਯੂ ਕਰਦੇ ਹਾਂ ਸਾਰਿਆਂ ਦਾ ਵੀ ਜਿਹੜੇ ਇਸ ਦੇ ਵਿੱਚ ਐਡ ਨਾਲ ਦੇ ਨਾਲ ਕਰਦੇ ਨੇ। ਸੋ ਤੁਸੀਂ ਵੀ ਜ਼ਰੂਰ ਸਰੋਤਿਓ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ 408-272-52 ਜੀ। ਪ੍ਰਵੀਨ ਜੀ ਬਿਲਕੁਲ, ਮੈਂ ਇਹੀ ਗੱਲ ਜਿਹੜੀ ਉਹ ਕਹਿਣੀ ਚਾਹੁੰਦਾ ਸੀਗਾ ਰਾਜਕਰਮਵੀਰ ਸਿੰਘ ਜੀ, ਵੀ ਇੱਕ ਪਾਸੇ ਤਾਂ ਉੱਥੇ ਹੁਣ ਜਿਹੜੇ ਡੋਮੈਸਟਿਕ ਫਲਾਈਟਸ ਆ ਉਹਨਾਂ 'ਚ ਸ੍ਰੀ ਸਾਹਿਬ ਤੇ ਵੀ ਜਿਹੜੀ ਆ ਪਟੀਸ਼ਨਾਂ ਪੈ ਰਹੀਆਂ ਵੀ ਬੰਦ ਕਰੋ। ਸਾਨੂੰ ਇਹੀ ਸੋਚਣਾ ਚਾਹੀਦਾ ਹੈ ਕਿ ਯਾਰ ਜਿਹੜੇ ਮੁਲਕ ਦੀ ਆਜ਼ਾਦੀ ਦੇ ਲਈ ਅਸੀਂ ਲੜੇ ਆ, ਜਿਹੜੇ ਮੁਲਕ ਨੂੰ ਅਸੀਂ ਆਜ਼ਾਦ ਕਰਾਇਆ, ਤੇ ਉੱਥੇ ਤਾਂ ਸਾਡੇ ਨਾਲ ਵਿਤਕਰਿਆ ਦਾ ਹੁਣ ਇਸ ਲੈਵਲ ਤੇ ਆ ਗਿਆ ਵਿਤਕਰਾ ਵੀ ਤੁਹਾਡੇ ਧਾਰਮਿਕ ਚਿੰਨ੍ਹਾਂ ਤੋਂ ਉਹਨਾਂ ਨੂੰ ਪ੍ਰੋਬਲਮ। ਤੇ ਜਦੋਂ ਉਸ ਦੇ ਬਾਬਤ ਕੋਈ ਜਵਾਬ ਦਿੰਦਾ ਹੈ, ਫਿਰ ਉਹ ਸਿਰਫ ਉਨੀ ਗੱਲ ਜਿਹੜੀ ਉਹ ਚੱਕ ਲਈ ਜਾਂਦੀ ਹੈ। ਇਹ ਨਹੀਂ ਦੇਖਦੇ ਵੀ ਉਹ ਜਵਾਬ ਸੀਗਾ ਕਿਸੇ ਗੱਲ ਦਾ। ਵੰਡ ਪੰਜਾਬ ਦੀ ਹੋਈ ਸੀ, ਆਜ਼ਾਦੀ ਭੰਗੜੇ ਪਾਉਣ ਵਾਲੀ ਤਾਂ ਕੋਈ ਗੱਲ ਨਹੀਂ ਸੀ। ਹਿੰਦੁਸਤਾਨ ਤੇ ਪਾਕਿਸਤਾਨ ਨੂੰ ਆਜ਼ਾਦੀ ਮਿਲੀ ਸੀ, ਵੰਡ ਤਾਂ ਪੰਜਾਬ ਦੀ ਹੋਈ ਸੀ। 10 ਮਿਲੀਅਨ ਬੰਦਾ ਮਰਾ ਕੇ ਜੇ ਅਸੀਂ ਢੋਲ ਤੇ ਨੱਚਣਾ ਹੈ
ਸਾਡੇ ਸਾਰੇ ਫਿਰ ਉਹ ਤਾਂ ਕੋਈ ਸਾਨੂੰ ਆ ਕੇ ਆਮ ਹਰ ਇੱਕ ਦੇ ਜਿਹੜੇ ਪੰਜਾਬੀ ਦੇ ਜ਼ਿਹਨ ਦੇ ਵਿੱਚ ਆਜ਼ਾਦੀ ਬਰਬਾਦੀ ਦੇ ਵਜੋਂ ਦੇਖੀ ਜਾਂਦੀ ਹੈ ਵੀ ਸਭ ਕੁਝ ਉੱਜੜ ਪੁੱਜੜ ਗਿਆ। ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਜੀ ਸਤਿ ਸ੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਕਹਿੰਦੇ ਸੀਗੇ ਵੀ ਬਿੱਟੂ ਬੜਾ ਭੁੜਕਦਾ ਫਿਰਦਾ ਵਾ, ਜਦੋਂ ਕਹਿੰਦੇ ਕੀੜੇ ਨੂੰ ਫੰਗ ਲੱਗ ਜਾਣ ਨਾ ਫਿਰ ਉਹਦੀ ਮੌਤ ਨੇੜੇ ਆਈ ਹੁੰਦੀ ਆ। ਤੇ ਉਦੋਂ ਨਾ ਬੋਲਿਆ ਜਿਆਦਾ ਆਹ ਪਿਛਲੇ ਦਿਨਾਂ ਦੇ ਵਿੱਚ ਮੁੰਡਾ ਕੁੱਟ ਕੇ ਮਾਰਤਾ ਸੀਗਾ ਉਹਨਾਂ ਨੇ, ਉਦੋਂ ਨਾ ਕੋਈ ਧੀ ਭੈਣ ਦੀ ਇੱਜ਼ਤ ਲੁੱਟਦੇ ਆ, ਉਦੋਂ ਨਾ ਇਹ ਭੁੜਕਿਆ। ਹੁਣ ਕਿਵੇਂ ਭੁੜਕਦਾ? ਹੁਣ ਡਰਦਾ, ਆਪ ਤੋਂ ਡਰਦਾ ਵਾ ਉਹ, ਤਾਂ ਕਰਕੇ ਭੁੜਕਦਾ ਫਿਰਦਾ ਵਾ ਵੀ ਵਾਰੀ ਮੇਰੀ ਵੀ ਆਉਣ ਵਾਲੀ ਹੈ ਜੀ, ਇਹਨਾਂ ਦੀ ਆ ਗਈ। ਤੇ ਦੂਜੀ ਗੱਲ ਜਿਹੜਾ ਮਿਸਰਾ ਨੇ ਦਿੱਤੇ ਆ ਇਹ ਅਵਾ ਤਵਾ ਬੋਲਿਆ ਵਾ, ਪਰ ਉਹ ਕਹਿੰਦੇ ਹੁੰਦੇ ਰੱਬ ਬੰਨੀ ਹੀ ਕਰਦਾ ਵਾ। ਜਿਵੇਂ ਉਹਨਾਂ ਨੂੰ ਕਿਸੇ ਨੂੰ ਕਹਿ ਦੋ ਵੀ 100 ਵੋਟ ਪੈਣੀ ਸੀ, ਹੁਣ ਉਹਨਾਂ ਨੂੰ 40 ਵੀ ਨਹੀਂ ਪੈਣੀ ਹੈਗੀ। ਇਹ ਕੁਦਰਤ ਬੰਨੀ ਹੀ ਰੱਬ ਕਰਾਉਂਦਾ ਵਾ। ਇਹ ਇਹਨਾਂ ਦਾ ਬੇੜਾ ਇਸੇ ਤੱਕ ਹੀ ਬਹਿਣਾ ਵਾ। ਤੇ ਕੋਈ ਗੱਲ ਨਹੀਂ, ਵਾਹਿਗੁਰੂ ਚੜ੍ਹਦੀਆਂ ਕਲਾਂ ਵਿੱਚ ਰੱਖੇ ਸਾਰਿਆਂ ਨੂੰ, ਡਟ ਕੇ ਡਿਊਟੀ ਦੇਵੋ ਸੱਚ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਵੀਨ, ਆਪਾਂ ਗੱਲ ਕਰ ਰਹੇ ਸੀਗੇ ਵੀ ਜਦੋਂ ਕਿਸਾਨ ਜਿਹੜੀ ਇਹਨਾਂ ਦੀ ਗੱਲ 'ਚ ਮੈਂ ਥੋੜਾ ਉੱਚਾ ਐਡ ਹੋਰ ਕਰਦੇ ਜਾਈਏ ਵੀ ਉੱਥੇ ਏਦਾਂ ਵੀ ਜੰਤਰ ਮੰਤਰ ਤੇ ਜਾ ਰਹੇ ਸੀਗੇ ਕਿਸਾਨ। ਹਾਂ, ਜਿਹੜੇ ਪੰਜਾਬ ਵਾਲੇ ਆ ਜਾਂ ਦੂਜੇ ਬਾਕੀ ਸੂਬਿਆਂ ਦੇ ਜਿਹੜੇ ਕੁਛ ਕੁ ਜਿਹੜੇ ਜਾ ਰਹੇ ਸੀਗੇ, ਉਹ ਤਾਂ ਉਸ ਗੱਲ ਨੂੰ ਸਮਝ ਲੈਂਦੇ। ਉਹਨਾਂ ਦੇ ਵਿੱਚ ਤਾਂ ਚਰਚਾ ਜਿਹੜੀ ਉਹ ਹੋ ਜਾਂਦੀ, ਉਹ ਹੋਣੀ ਸੀਗੀ। ਸ਼ਾਇਦ ਮੁਲਕ ਭਰ ਦੇ ਵਿੱਚ ਉਨੀ ਇਸ ਵਾਰ ਚਰਚਾ ਨਾ ਹੁੰਦੀ। ਆਪਾਂ ਜਾਣਦੇ ਹਾਂ ਵੀ ਲੋਕਾਂ ਦਾ ਜਦੋਂ ਉੱਲਰ ਕੇ ਆਉਂਦੇ ਆ, ਪਹਿਲੀ ਏਰੀ ਹੋਰ ਹੁੰਦਾ, ਦੂਜੀ ਏਰੀ ਜਿਹੜਾ ਉਹ ਮਾਹੌਲ ਹੋਰ ਹੁੰਦਾ ਆ। ਪਰ ਇਦਾਂ ਦੇ ਬਿਆਨ ਦੇ ਕੇ ਸਗੋਂ ਉਹਨੇ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹਨੂੰ ਨਹੀਂ ਵੀ ਸੀ ਪਤਾ ਲੱਗਣਾ, ਉਹਨੂੰ ਵੀ ਪਤਾ ਲੱਗੂਗਾ। ਇਹ ਜਦੋਂ ਹੰਕਾਰੇ ਹੁੰਦੇ ਆ ਨਾ ਬੰਦਾ ਕੋਈ, ਉਦੋਂ ਫਿਰ ਇਦਾਂ ਦੀਆਂ ਜਿਹੜੀਆਂ ਬੁੱਝਣ ਵਾਲੀਆਂ ਗੱਲਾਂ ਇੱਕ ਹਿਸਾਬ ਦੇ ਨਾਲ ਤੈਸ਼ ਚਾ ਕੇ ਜਿਹੜੀਆਂ ਉਹ ਕਰ ਜਾਂਦੇ ਹੈਗੇ ਆ। ਸੋ ਇਹ ਚੀਜ਼ਾਂ ਦਾ ਜਿਹੜਾ ਉਹ ਦੇਖੋ ਕੀ ਹੁੰਦਾ। ਚਲੋ ਆਪਾਂ ਤਾਂ ਉਮੀਦ ਕਰਦੇ ਹਾਂ, ਕਿਸਾਨਾਂ ਦੇ ਨਾਲ ਪਹਿਲੋਂ ਵੀ ਸੀ, ਹੁਣ ਵੀ ਆ, ਤੇ ਆਉਣ ਵਾਲੇ ਸਮੇਂ 'ਚ ਵੀ ਆਪਾਂ ਜਿਹੜਾ ਉਹ ਰਹਾਂਗੇ ਵੀ, ਕਿਉਂਕਿ ਮਸਲਾ ਜਿਹੜਾ ਆ ਉਹ ਫਸਲਾਂ ਦੇ ਨਾਲ ਨਸਲਾਂ ਦਾ ਵੀ ਜਿਹੜਾ ਇਸ ਦੇ ਵਿੱਚ ਰਹਿੰਦਾ ਹੈ। ਬਿਲਕੁਲ ਜੀ, ਇਹ ਗੱਲ ਇਹੀ ਆ। ਅਸੀਂ ਜਿੰਨੇ ਵੀ ਲੋਕਾਂ ਨੇ ਕਿਸਾਨੀ ਦੀ ਜਿਹਨੇ ਵੀ ਸਪੋਰਟ ਕੀਤੀ ਆ, ਤੇ ਉਹਨੂੰ ਹੁਣ ਪ੍ਰਧਾਨ ਮੰਤਰੀ ਸਾਹਿਬ ਨੂੰ ਸਵਾਲ ਜ਼ਰੂਰ ਕਰਨਾ ਚਾਹੀਦਾ ਕਿ ਤੁਹਾਡਾ ਰਾਜਪਾਲ ਜਿਹੜਾ ਮੇਘਾਲਿਆ ਦਾ ਸੱਤਿਆਪਾਲ ਮਲਿਕ, ਉਹ ਦੇਖੋ ਕਿੰਨੀਆਂ ਕਿਸਾਨਾਂ ਪ੍ਰਤੀ ਸੰਵੇਦਨਸ਼ੀਲਤਾ ਵਾਲੀਆਂ ਜਿਹੜੀਆਂ ਬਾਈਟਸ ਸਟੇਟਮੈਂਟਾਂ ਜਿਹੜੀਆਂ ਉਹ ਅਕਸਰ ਦਿੰਦੇ ਰਹਿੰਦੇ ਆ। ਸੋ ਦੂਜੀ ਗੱਲ ਇਹ ਆ ਵੀ ਸਾਡੇ ਹੁਣ ਜੇ ਏਜੰਡੇ ਬਦਲ ਜਾਣ ਉਦੋਂ ਹੋਰ ਤੇ ਹੁਣ ਹੋਰ, ਉਹ ਗੱਲ ਇਹ ਵਿੱਚੋਂ ਹੀ ਨਿਕਲਦੀ ਆ ਪ੍ਰਵੀਨ। ਇਹ ਗੱਲ ਬਿਲਕੁਲ ਵਿੱਚੋਂ ਨਿਕਲਦੀ ਆ। ਬਾਹਰਲੇ ਮੁਲਕਾਂ 'ਚ ਬੈਠੇ ਸਾਰੇ ਹੀ ਪੰਜਾਬੀਆਂ ਨੇ, ਇੱਥੋਂ ਤੱਕ ਹਰਿਆਣਵੀਆਂ ਨੇ, ਬਾਹਰ ਹੋਰ ਸੂਬਿਆਂ ਦੇ ਜਿਹੜੇ ਲੋਕ ਆਏ ਹੋਏ ਆ ਇੱਥੇ ਭਾਰਤ ਤੋਂ, ਬਹੁਤ ਲੋਕਾਂ ਨੇ ਨਿਧੜਕ ਹੋ ਕੇ ਸਪੋਰਟ ਕੀਤੀ। ਬਿਲਕੁਲ ਕੀਤੀ। ਇਹ ਉਸੇ ਜਿਹੜੇ ਆ ਉਸ ਚੀਜ਼ ਦੇ ਵਿੱਚ ਸਪੋਰਟ ਕੀਤੀ ਵੀ ਯਾਰ ਇਹ ਤਾਂ ਧੱਕਾ ਕਰ ਰਹੇ ਆ, ਅਤਿਆਚਾਰ ਜਿਹੜਾ ਉਹ ਕਰ ਰਹੇ ਆ। ਹੁਣ ਡੀਪੀਆਂ ਤੇ ਤਿਰੰਗਾ ਲਾ ਕੇ ਕਹਿੰਦੇ ਵੀ ਮੋਦੀ ਦੇ ਨੇੜੇ ਅਸੀਂ। ਕੱਲਾ ਉਹੀ ਨਹੀਂ, ਹੁਣ ਭੰਗੜੇ ਪਵਾ ਰਹੇ ਆ, ਪਾ ਰਹੇ ਆ ਉਹੀ ਲੋਕ। ਜੇ ਸਾਡੇ 12 ਲੱਖ ਬੰਦਾ ਮਰਿਆ, ਯਾਦ ਨਹੀਂ, 700 ਕਿੱਥੋਂ ਰੱਖ ਲਾਂਗੇ? ਰੌਲਾ ਤੇ ਇਹੀ ਹੈ ਨਾ ਕਿ 700 ਮਤਲਬ ਆਪਣਾ ਉੱਲੂ ਸਿੱਧਾ ਹੋ ਗਿਆ। ਅਮਰੀਕਾ 'ਚ ਆ ਕੇ ਆਉਣ ਦਾ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਵੀ ਉਹ ਆਪਣਾ ਕਹਿ ਸਕਦੇ ਹਾਂ ਵੀ ਉਹ ਹੋ ਗਿਆ ਵੀ ਹਾਂ ਭਾਈ ਆਪਾਂ ਇਸ ਹਿਸਾਬ ਦੇ ਨਾਲ ਆਏ ਸੀਗੇ, ਹੁਣ ਉਹ ਗੱਲ ਹੋ ਗਈ ਤੇ ਉਹ ਪੁਰਾਣੀਆਂ ਗੱਲਾਂ ਭੁੱਲ ਨਹੀਂ ਸਕਦੇ, ਭੁੱਲਣੀਆਂ ਨਹੀਂ ਚਾਹੀਦੀਆਂ। ਇਹ ਤਾਂ ਸਗੋਂ ਮੌਕਾ ਹੁੰਦਾ ਇਹੋ ਜਿਹੇ ਟਾਈਮ ਦੇ ਉੱਤੇ ਉਹਨਾਂ ਨੂੰ ਪੁੱਛਣ ਦਾ। ਪਰ ਗੱਲ ਇਹ ਆ ਨਾ ਪ੍ਰਵੀਨ ਵੀ ਇਹ ਜਿਹੜੇ ਪ੍ਰੋਗਰਾਮ ਕੋਈ ਵੀ ਇਦਾਂ ਦੇ ਜਿੱਥੇ ਕਿਤੇ ਵੀ ਜਿਹੜੇ ਇਹ ਹੋ ਰਹੇ ਨੇ, ਕਰਾਏ ਜਾਂਦੇ ਨੇ, ਵੀ ਉਹ ਫਿਰ ਕਰਾਉਂਦੇ ਵੀ ਤਾਂ ਉਹੀ ਆ ਜਿਹੜੇ ਉਹਨਾਂ ਦੇ ਪਹਿਲਾਂ ਹੀ ਬਹੁਤ ਕਲੋਜ਼ ਹੁੰਦੇ ਆ। ਹੁਣ ਪਤਾ ਨਹੀਂ ਕਿਹੜੀਆਂ ਚੀਜ਼ਾਂ ਕੁਛ ਸਮੇਂ ਦੇ ਵਿੱਚ ਇੰਨੀਆਂ ਕਿਹੜੀਆਂ ਜਿਹੜੀਆਂ ਬਦਲ ਗਈਆਂ। ਅਜੇ ਸਾਲ ਵੀ ਨਹੀਂ ਹੋਇਆ ਕਿਸਾਨਾਂ ਨੂੰ ਵਾਪਸ ਪਰਤਿਆਂ ਨੂੰ, ਹਨਾ। ਅਜੇ ਤਾਂ ਕੁਛ ਮਹੀਨੇ ਹੋਏ ਆ, ਇਸੇ ਸਾਲ ਦੇ ਸ਼ੁਰੂਆਤ 'ਚ ਹੀ ਵਾਪਸ ਆਏ ਆ। ਤੇ ਪਹਿਲੇ ਪਾਤਸ਼ਾਹ ਦੇ ਜਦੋਂ ਗੁਰਪੁਰਬ ਵਾਲੇ ਦਿਨ ਉਦੋਂ ਅਨਾਉਂਸ ਹੋਇਆ, ਮਤਲਬ ਉਹ ਪਿਛਲੇ ਸਾਲ ਦੇ ਅਖੀਰ 'ਚ ਕਹਿ ਲਓ, ਇਸ ਦੇ ਸ਼ੁਰੂਆਤ 'ਚ ਸਾਲ ਵੀ ਨਹੀਂ ਹੋਇਆ। ਤੇ ਅੱਜ ਆਪਾਂ ਉਸੇ ਨੂੰ ਸਲੂਟ ਮਾਰ ਰਹੇ ਹਾਂ ਤੇ ਉਹਦੇ ਦਰਮਿਆਨ ਕੀ ਕੁਛ ਜਿਹੜਾ ਉਹ ਵਾਪਰ ਗਿਆ। ਹੁਣ ਇੱਥੋਂ ਜਿਹੜੀ ਭਾਰਤੀ ਸਟੇਟ ਦੀ ਨੀਤ ਦਾ ਤੇ ਸਾਫ਼ ਹੀ ਪਤਾ ਲੱਗਦਾ ਆ। ਜੰਮੂ ਕਸ਼ਮੀਰ 'ਚ ਕਿੰਨੇ ਵਰੇ ਪਹਿਲਾਂ ਉਹਨਾਂ ਦੇ ਜਿਹੜੇ ਵਾਧੂ ਹੱਕ ਸੀ ਉਹ ਖੋਹ ਲਏ। ਜੀ ਬਿਲਕੁਲ। ਸੂਬਾ 3 ਜਿਹੜੀਆਂ ਯੂਨੀਅਨ ਟੈਰੀਟਰੀ 'ਚ ਵੰਡਤਾ। ਹੁਣ ਉਹਨਾਂ ਨੇ ਵੰਡਣ ਤੋਂ ਬਾਅਦ ਦੇ ਵਿੱਚ ਵੋਟਾਂ ਕਰਾਉਣੀਆਂ ਆ। ਵੋਟਾਂ ਕਰਾਉਣ ਵਾਲੇ ਜਿੰਨੇ ਵੀ ਬਾਹਰੋਂ ਜਾ ਕੇ ਉੱਥੇ ਬੈਠੇ ਨੇ, ਵਸੇ ਨੇ, ਜਿਹੜੇ ਉੱਥੇ ਦੇ ਡੋਮਿਸਾਈਲ ਵੀ ਨਹੀਂ ਸੀ ਅਜੇ, ਉਹਨਾਂ ਨੂੰ ਵੀ ਵੋਟ ਦਾ ਅਧਿਕਾਰ ਦੇ ਦਿੱਤਾ। ਬਿਲਕੁਲ।
ਸੋ ਮਤਲਬ ਉਹਨਾਂ ਦੀ ਆਵਾਜ਼ ਜਿਹੜੀ ਉਹ ਕੁਚਲਣ ਦੇ ਲਈ ਪਹਿਲਾਂ 3 ਹਿੱਸਿਆਂ 'ਚ ਵੰਡ ਲਿਆ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਬਾਹਰੋਂ ਆ ਕੇ ਜਿਹੜੇ ਲੋਕ ਆ ਉਹ ਉੱਥੇ ਬਿਠਾ ਕੇ ਤੇ ਉਹਨਾਂ ਦੀਆਂ ਵੋਟਾਂ ਪਵਾ ਕੇ ਆਪਣੀ ਮਰਜ਼ੀ ਦੀ ਜਿਹੜੀ ਸਰਕਾਰ ਆ ਉਹ ਬਣਾ ਸਕਦੇ, ਕਿਉਂਕਿ ਉਹ ਉਸ ਪਾਸੇ ਵੱਲ ਨੂੰ ਕੰਮ ਤੁਰਿਆ ਆ। ਸੋ ਨੀਤ ਤਾਂ ਉੱਥੇ ਸਾਫ਼ ਭਾਈ ਇਹੋ ਜਿਹੇ ਮੁੱਦਿਆਂ ਤੇ ਵੀ ਸਵਾਲ ਪੁੱਛਿਆ ਜਾਵੇ ਨਾ, ਇਦਾਂ ਦੇ ਲੋਕਾਂ ਨੂੰ ਜਿਹੜਾ ਉਹ ਸਵਾਲ ਪੁੱਛੋ ਵੀ ਕੀ ਤੁਸੀਂ ਜਿਹੜਾ ਇਸ ਦੇ ਵਿੱਚ ਇਹ ਕਰ ਰਹੇ ਆ। ਉਹ ਤਾਂ ਤੁਸੀਂ ਹਿਊਮਨ ਰਾਈਟ ਦੀਆਂ ਗੱਲਾਂ ਦੁਨੀਆ ਭਰ ਦੇ ਵਿੱਚ ਆ ਕੇ ਇਦਾਂ ਕਰਦੇ ਤੇ ਆਪ ਆਪਣੀ ਪੀੜ੍ਹੀ ਥੱਲੇ ਸੋਟਾ ਮਾਰੋ, ਇੱਥੇ ਦਿਆਂ ਨੂੰ ਵੀ ਮਾਰਨ ਵਾਲਾ ਉੱਥੇ ਵਾਲੇ ਵੀ ਜਿਹੜੇ ਉਹ। ਅਸਲ ਦੇ ਵਿੱਚ ਸਮੇਂ ਤਾਂ ਇਹ ਲੱਗਦਾ ਕਿ ਸਾਡੀ ਜਿਹੜੀ ਸਾਡਾ ਜਿਹੜਾ ਸਿਧਾਂਤ ਆ, ਸਾਡਾ ਜਿਹੜਾ ਏਜੰਡਾ ਉਹ ਲੋੜ ਦਾ ਤੇ ਮੌਕੇ ਜਿਹਦਾ ਹੀ ਰਹਿ ਗਿਆ ਮੇਨ ਜਿਹੜੀ ਬਿਲਕੁਲ ਬਾਟਮ ਲਾਈਨ ਜੀ ਗੱਲ ਹੈ। ਹਾਂਜੀ, ਬਾਟਮ ਲਾਈਨ ਗੱਲ ਇਹ ਹੈ ਕਿ ਜਦੋਂ ਤਾਂ ਦੇਖੋ ਪੋਲੀਟੀਕਲ ਜ਼ਾਇਲਮ ਕੀ ਆ ਅਸਲ ਦੇ ਵਿੱਚ, ਸਿਆਸੀ ਸ਼ਰਨ ਦਾ ਮਤਲਬ ਕਿ ਤੁਸੀਂ ਇੱਕ ਸਿਸਟਮ ਦੇ ਸਤਿਸਤਾਏ ਆਏ, ਅਮਰੀਕਾ ਨੇ ਤੁਹਾਨੂੰ ਭਲਾ ਤੁਸੀਂ ਕਿਵੇਂ ਹੀ ਆ ਗਏ ਇੱਥੇ, ਅਮਰੀਕਾ ਨੇ ਤੁਹਾਨੂੰ ਆਪਦੀ ਗੋਦ 'ਚ ਚੱਕ ਲਿਆ ਤੇ ਤੁਹਾਨੂੰ ਦੱਸਿਆ ਕਿ ਏਦਾਂ ਬਣੀ ਦੀ ਆਜ਼ਾਦੀ। ਤੇ ਹੁਣ ਜੇ ਉਹ ਸਿਸਟਮ ਨੇ ਤੁਹਾਨੂੰ ਆਜ਼ਾਦੀ ਦੇਤੀ ਤੇ ਮੁੜਕੜ ਫਿਰ ਤੁਸੀਂ ਸੋਲੇ ਉਹੀ ਗਾਉਣੇ ਆ, ਫਿਰ ਹੁਣ ਇੱਥੋਂ ਵਾਲਿਆਂ ਦਾ ਤਾਂ ਕੋਈ ਕਸੂਰ ਨਹੀਂ। ਜੀ ਜੀ। ਸੋ ਦੂਜੀ ਗੱਲ ਜਿਹੜੀ ਸੀਗੀ ਕਾਂਗਰਸ ਦੀ, ਉਹ ਵਿੱਚ ਵਿਚਾਲੇ ਰਹਿ ਗਈ ਸੀਗੀ। ਦੇਖੋ ਜਿਹੜੀਆਂ ਬੜਕਾਂ ਵਾ, ਸਿਆਸੀ ਬੜਕਾਂ ਇਹ ਮਾਰਨੀਆਂ ਬੜੀਆਂ ਸੌਖੀਆਂ। ਇਹੀ ਕਾਂਗਰਸੀ ਜਦੋਂ ਸਟੇਜਾਂ ਦੇ ਉੱਤੇ ਕਹਿੰਦੇ ਸੀ ਅਸੀਂ ਫਲਾਣੇ ਨੂੰ ਚੱਕ ਕੇ ਅੰਦਰ ਠੋਕਾਂਗੇ, ਅਸੀਂ ਧਮਕਾਣੇ ਨੂੰ ਚੱਕ ਕੇ ਅੰਦਰ ਠੋਕਾਂਗੇ, ਹੁਣ ਜਦੋਂ ਵਿਜੀਲੈਂਸ ਨੇ ਆਪਦਾ ਚੁੱਕ ਲਿਆ ਤੇ ਹੁਣ ਵੇਖੋ ਕਿਵੇਂ ਚੀਕਾਂ ਪੈਂਦੀਆਂ ਆ। ਤੁਸੀਂ ਦੇਖੋ ਵੀ ਸਾਧੂ ਸਿੰਘ ਧਰਮਸੋਤ ਫਿਰ ਉਹ ਸੀ ਤਾਂ ਉਹ ਵੀ ਕਾਂਗਰਸੀ ਉਦੋਂ ਨਹੀਂ ਬੋਲੇ। ਉਹ ਜੋਗਿੰਦਰਪਾਲ ਜੈਨ ਜੀ ਦੇ ਮੁੰਡੇ ਨੇ ਥੱਪੜ ਮਾਰਿਆ ਸੀ ਮੁੰਡੇ ਦੇ ਜਿਹਨੇ, ਉਹ ਚੱਕ ਲਿਆ ਵਿਚਾਰਾ, ਉਹ ਮਾਤੜ 4 ਦਿਨ ਜੇਲ੍ਹ ਚਲਾ ਕੇ ਤੇ ਉਹ ਜ਼ਮਾਨਤ ਲੈ ਗਿਆ, ਉਦੋਂ ਨਹੀਂ ਬੋਲੇ। ਭਾਰਤ ਭੂਸ਼ਣ ਆਸ਼ੂ ਵਾਰੀ ਵੇਖੋ ਤੁਸੀਂ ਵੀ ਹੁਣ ਸਾਰਿਆਂ ਨੂੰ ਆਪਦੇ ਜਿਹੜੇ ਆ ਉਹ ਜਿਹੜੇ ਇੱਕ ਤਰੀਕੇ ਨਾਲ ਵੀ ਆਪਦੇ ਵੇਲੇ ਪਏ ਹੋਏ ਆ ਕਿ ਯਾਰ ਕਿਤੇ ਸਾਡੇ ਤੇ ਨਾ ਕੋਈ ਕਾਰਵਾਈ ਹੋ ਜੇ। 30 ਲੱਖ ਦੇ ਰਿਸ਼ਵਤ ਦੇ ਇਲਜ਼ਾਮ ਨੇ ਵਿਜੀਲੈਂਸ ਵੱਲੋਂ ਲਾਏ ਗਏ ਇਸ ਦੇ ਉੱਤੇ। ਠੇਕੇਦਾਰ ਗੁਰਪ੍ਰੀਤ ਦੇ ਵੱਲੋਂ ਇਸ ਮਾਮਲੇ ਦੀ ਕਹਿੰਦੇ ਵੀ ਸ਼ਿਕਾਇਤ ਕੀਤੀ ਜਿਹੜੀ ਹੋ ਗਈ ਸੀ। ਜਿਹੜਾ ਤੇਲੂ ਰਾਮ ਤੇਲ ਦੇਖੋ, ਤੇਲ ਦੀ ਧਾਰਨਾ ਦੇਖੋ, ਜਗਰੂਪ ਸਿੰਘ, ਸੰਦੀਪ ਭਾਟੀਆ, ਗੁਰਦਾਸ ਰਾਮ ਐਂਡ ਕੰਪਨੀ ਮਾਲਕ ਜਿਹੜੇ ਉਹ ਇਸ ਦੇ ਵਿੱਚ ਮੁਲਜ਼ਮ ਜਿਹੜੇ ਉਹ ਦੱਸੇ ਜਾਂਦੇ ਆ। ਸੋ ਇਹ 2020-2021 ਦੇ ਦੌਰਾਨ ਟੈਂਡਰ ਲੈਣ ਦੇ ਲਈ ਮੰਤਰੀ ਨੂੰ 30 ਲੱਖ ਦੀ ਰਿਸ਼ਵਤ ਦੇਣ ਦਾ ਦਾਅਵਾ ਕੀਤਾ ਗਿਆ ਤੇਲੀ ਰਾਮ ਹੋਣਾ ਤੇ ਅਜੇ ਜਿਹੜਾ ਉਹ ਦੁਬਾਰਾ ਇਸ ਚੀਜ਼ ਦੇ ਵਿੱਚ ਹੁਣ ਗਰਮਾ ਗਰਮੀ ਤਾਂ ਉੱਥੇ ਪ੍ਰਵੀਨ ਪੂਰੀ ਜਿਹੜੀ ਉਹ ਹੋਈ ਹੈਗੀ ਆ। ਸੋ ਹੁਣ ਦੇਖੋ ਅੱਗੇ ਬਣਦਾ ਕੀ। ਹੁਣ ਇਹਦੇ ਦੌਰਾਨ ਹੀ ਨਾ ਰਾਜਾ ਵੜਿੰਗ ਦਾ ਇੱਕ ਬਿਆਨ ਆ ਗਿਆ ਜੀ, ਉਹ ਵੀ ਬੜੇ ਗੌਰ ਮੰਗਦਾ। ਕਹਿੰਦਾ ਜਿੱਦਾਂ ਤੁਸੀਂ ਸਾਡੀਆਂ ਫਾਈਲਾਂ ਖੋਲੀਆਂ ਨਾ, ਜਦੋਂ ਅਗਲੀ ਦੀ ਅਸੀਂ ਬਣੇ ਤਾਂ ਅਸੀਂ ਤੁਹਾਡੀਆਂ ਫਾਈਲਾਂ ਖੋਲਣੀਆਂ ਜੀ। ਸੋ ਬਾਟਮ ਲਾਈਨ ਇਹਦਾ ਮਤਲਬ ਕੀ ਹੈ ਵੀ ਸਾਰੇ ਹੀ ਇੱਥੇ ਲੁੱਟ ਮਚਾ ਕੇ ਬੈਠੇ ਆ। ਹਾਂ ਬਿਲਕੁਲ, ਜਦੋਂ ਵੀ ਅਸੀਂ ਵੀ ਮਚਾਈ ਸੀਗੀ ਵੀ ਤੁਸੀਂ ਹੁਣ ਫਾਈਲਾਂ ਖੋਲਦੇ ਪਏ ਆ। ਹਾਂ ਬਿਲਕੁਲ ਹਨਾ ਵੀ ਤੇ ਇਸ ਲੁੱਟ ਨੂੰ ਜਸਟੀਫਾਈ ਕਰ। ਹਾਂ ਵੀ ਜਦੋਂ ਹੁਣ ਜਦੋਂ ਸਾਡੀ ਵਾਰੀ ਆਈ ਤਾਂ ਅਸੀਂ ਤੁਹਾਡੀਆਂ ਫਾਈਲਾਂ ਖੋਲ ਕੇ ਏਦਾਂ ਕਰਾਂਗੇ। ਮਤਲਬ ਉਹ ਵੀ ਕਰੀ ਜਾਂਦੇ ਸੀ ਕਿ ਇਹ ਵੀ ਕਰੀ ਜਾਂਦੇ ਆ। ਆਉਣਾ ਕਰਨਾ ਤਾਂ ਪਤਾ ਨਹੀਂ ਕਿਹਨੇ 27 ਦੇ ਵਿੱਚ, ਪਰ ਜਿਵੇਂ ਇਹਨਾਂ ਨੂੰ 4.5 ਸਾਲਾਂ ਬਾਅਦ ਚ ਪਤਾ ਲੱਗਿਆ ਵੀ ਸਾਡਾ ਕੈਪਟਨ ਤਾਂ ਉਧਰੋਂ ਖੇਡ ਰਿਹਾ, ਕੈਪਟਨ ਸਾਡਾ ਤੇ ਖੇਡ ਉਧਰੋਂ ਰਿਹਾ। ਏਦਾਂ ਇਹਨਾਂ ਨਾਲ ਜੇ 27 ਚ ਲੋਕਾਂ ਨੇ ਨਹੀਂ ਜਿੰਨੇ ਸੈਲਫ ਗੋਲ ਉਹਨੇ ਕੀਤੇ ਸੀ, ਪਤਾ ਤਾਂ ਲੱਗ ਜਾਣਾ ਚਾਹੀਦਾ ਸੀ। ਇਹ ਵੀ ਅੱਖਾਂ ਬੰਦ ਕਰਕੇ ਬੈਠੇ ਬੰਦ ਕਰਕੇ, ਤੇ ਉਦੋਂ ਵੀ ਵੱਡੀਆਂ ਗੱਲਾਂ ਦੇਖੋ ਤੁਸੀਂ, ਅਸੀਂ ਨਸ਼ਾ ਬੰਦ ਕਰ ਦਿਆਂਗੇ, ਅਸੀਂ ਆਹ ਬੰਦ ਕਰ ਦਿਆਂਗੇ, ਮਾਈਨਿੰਗ ਬੰਦ ਕਰ ਦਿਆਂਗੇ, ਮਹੀਨੇ ਚ ਬਾਦਲ ਪਿਓ ਪੁੱਤਾਂ ਨੂੰ ਚੱਕ ਕੇ ਅੰਦਰ ਮਾਰਾਂਗੇ, ਅਸੀਂ ਸੈਣੀ ਨੂੰ ਠੋਕ ਦਿਆਂਗੇ, ਅਸੀਂ ਫਲਾਂ ਨੂੰ, ਅਗਲੇ ਬੇਲਾਂ ਲੈ ਕੇ ਤੁਰੇ ਫਿਰਦੇ ਆ। ਸੋ ਇੱਕ ਵੀ ਮਸਲੇ ਦਾ ਕਾਂਗਰਸੀ ਕਹਦੇ ਅੱਜ ਕੀ ਜਦ ਅਸੀਂ ਤਾਂ ਪੰਜਾਬ ਨੂੰ ਆਹ ਇਨਸਾਫ ਲੈ ਕੇ ਦਿੱਤਾ, ਕੋਈ ਵੀ ਇਨਸਾਫ ਨਹੀਂ ਲੈ ਕੇ ਦਿੱਤਾ। ਹੁਣ ਉਲਟਾ ਜਦੋਂ ਆਪ ਫਸਦੇ ਤੇ ਫਿਰ ਹੁਣ ਚੀਕਾਂ ਨਿਕਲਦੀਆਂ। ਅਸੀਂ ਨਹੀਂ ਕਹਿੰਦੇ ਵੀ ਇਹ ਕਾਰਵਾਈਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਹਰ ਇੱਕ ਤੇ ਹੋਣੀਆਂ ਚਾਹੀਦੀਆਂ, ਪਰ ਜੇ ਕੋਈ ਬੰਦਾ ਸਹੀ ਆ, ਜੇ ਕੋਈ ਸਿਆਸਤਦਾਨ ਆਪਦੇ ਆਪ ਨੂੰ ਸਹੀ ਕਹਿੰਦਾ, ਭਾਵੇਂ ਉਹ ਮਨੀਸ਼ ਸਿਸੋਦੀ ਹੈ ਤੇ ਭਾਵੇਂ ਉਹ ਭਾਰਤ ਭੂਸ਼ਣ ਆਸ਼ੂ ਹੈ, ਉਹ ਜੇ ਆਪਦੇ ਆਪ ਨੂੰ ਸਹੀ ਗਿਣਦਾ ਤੇ ਉਹ ਫਿਰ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਨੂੰ ਫੇਸ ਕਰਨ ਦੇ ਲਈ ਤਿਆਰ ਵੀ ਰਹੇ। ਸੋ ਇਹ ਚੀਜ਼ ਆ, ਇਸ ਤਰ੍ਹਾਂ ਜਿਹੜੀਆਂ ਬੜਕਾਂ ਮਾਰਨੀਆਂ ਉਹ ਸੌਖੀਆਂ ਆ, ਪਰ ਇਨਕੁਆਇਰੀਆਂ ਨੂੰ ਫੇਸ ਕਰਨਾ ਸੌਖਾ। ਇਹ ਨਾ ਹੋਵੇ ਕਿ ਇੱਥੇ ਕਾਂਗਰਸ ਵਿਕਟਮ ਕਾਰਡ ਖੇਡੀ ਜਾਂਦੇ, ਦਿੱਲੀ ਚ ਆਪ ਵਾਲੇ ਖੇਡੀ ਜਾਂਦੇ। ਪ੍ਰਗਟ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਜੀ। ਸਤਿ ਸ਼੍ਰੀ ਅਕਾਲ। ਉਹ ਬਿੱਟੂ ਜੀ ਦੀ ਇਹ ਗੱਲ ਆ, ਉਹਨੂੰ ਪੁੱਛੇ ਵੀ 25-30 ਹਜ਼ਾਰ ਮੁੰਡਾ ਚੁੱਕ ਕੇ ਮਾਰਤਾ, ਉਹ ਤੋਂ ਕਿਹੜੇ ਵਾਰੰਟ ਲਿਆਉਂਦੇ ਹੁੰਦੇ ਤੇਰੇ ਦਾਦੇ ਕੋਲ? ਜੀ ਤੁਸੀਂ ਵੇਖੋ ਇਹ ਇਨਕੁਆਇਰੀਆਂ ਜਦੋਂ ਕੁਝ ਨਹੀਂ ਲੱਭਣਾ, ਵਿਜੀਲੈਂਸ ਵਾਲਿਆਂ ਦੀਆਂ ਜਿਹੜੀਆਂ ਇਨਕੁਆਇਰੀਆਂ ਮਹਾ 1% ਵੀ ਜਿੰਨੇ ਇਹਨਾਂ 5-10 ਸਾਲਾਂ ਕੇਸ ਉਤਪੰਨ ਕੀਤੇ ਨਾ, ਉਹਦੇ ਚੋਂ 1% ਜਿਹੜੇ ਆ ਕੋਈ ਕੈਦ ਸ਼ਾਇਦ ਹੋਏ ਆ। ਜੀ
ਮੁਸ਼ਕਿਲ ਇਹ ਆ ਵੀ ਜਿੰਨੇ ਐਮਐਲਏ ਮੰਤਰੀ ਤੇ ਜਿੰਨੇ ਕਾਰਪੋਰੇਟ ਆ, ਇਹ ਸਰਕਾਰੀ ਮੁਲਾਜ਼ਮ ਵੀ ਆ, ਇਹਨਾਂ ਕੋ ਪੁੱਛਣ ਵੀ ਤੁਹਾਡੇ 5-10 ਸਾਲਾਂ ਦੀ ਕਿੰਨੀ ਆਮਦਨ ਵੱਧ ਗਈ, ਸਾਰਿਆਂ ਨੂੰ ਇੱਕ ਵਾਰੀ ਕਾਬੂ ਕਰਨ, ਇਕੱਲੇ ਨੂੰ ਤੇ ਇਹੋ ਰੌਲਾ ਰੱਪਾ ਹੀ ਪੈਣਾ ਜੀ। ਧੰਨਵਾਦ ਜੀ ਧੰਨਵਾਦ ਮਿਹਰਬਾਨੀ। ਉੱਦਾਂ ਓਵਰਆਲ ਪ੍ਰਵੀਨ, ਮੈਂ ਚਲੋ ਇਹਨਾਂ ਨੇ ਜਿਹੜੀ ਗੱਲ ਕੀਤੀ ਨਾ, ਮੈਂ ਕਈ ਚਿਰ ਪਹਿਲਾਂ ਇੱਕ ਆਰਟੀਕਲ ਪੜ੍ਹਿਆ ਸੀਗਾ ਜੀ, ਈਡੀ ਨੇ ਪਿਛਲੇ 17 ਸਾਲਾਂ 'ਚ 5400 ਮਨੀ ਲਾਂਡਰਿੰਗ ਦੇ ਕੇਸ ਹੈਂਡਲ ਕੀਤੇ। 5400 ਭਾਰਤ ਦੀ ਪੂਰੇ ਦੀ ਜਿਹੜੀ ਗੱਲ ਆ। 23 ਜਾਣੇ ਸਿਰਫ ਅੰਦਰ, ਵੇਖ ਲਓ, ਮਜ਼ਾਕ ਹੈ। 17 ਸਾਲਾਂ 'ਚ 5400 ਉਹਨਾਂ ਨੇ ਮਨੀ ਲਾਂਡਰਿੰਗ ਦੇ ਕੇਸ ਖੋਲੇ ਤੇ 23 ਜਿਹੜੀਆਂ ਉਸ ਦੇ ਵਿੱਚ ਪ੍ਰੋਸੀਕਿਊਸ਼ਨਸ ਜਿਹੜੀਆਂ ਉਹ ਹੋਈਆਂ, 23 ਜਾਣੇ ਕਨਵਿਕਟ ਜਿਹੜੇ ਆ ਇਸ ਦੇ ਵਿੱਚ ਜਿਹੜੇ ਹੋਏ ਆ ਸਾਲ 'ਚ 1 ਜਾਂ ਸਵਾ ਕੁ ਇੰਨਾ ਜਿਹੜਾ ਉਹ ਇਹਦਾ ਮਤਲਬ ਸਿੱਧਾ ਇਹੀ ਨਿਕਲਦਾ ਵੀ ਈਡੀ ਨੂੰ ਵਰਤਿਆ ਜਾਂਦਾ ਸਿਆਸੀ ਡਰਾਉਣ ਵਾਸਤੇ। ਜਦੋਂ ਅਦਾਲਤੀ ਜ਼ਿਰਾ ਹੁੰਦੀ ਉਦੋਂ ਫਿਰ ਕੇਸ ਖੜਦੇ ਨਹੀਂ। ਇਹ ਕੁੱਲ ਲਾਗਤ ਨਾ ਜਿਹੜੇ ਈਡੀ ਦੇ ਕੇਸਾਂ ਦੀ 1,04,702 ਕਰੋੜ ਦੇ ਘਪਲਿਆਂ ਦੀ ਜਿਹੜੀ ਇਹ ਪੂਰੀ ਜਿਹੜੀ ਉਹ ਸੀਗੀ। ਤੇ ਉਦਾਂ 992 ਕੇਸਾਂ ਚੋਂ 800 ਤੇ ਤਕਰੀਬਨ 70 ਕਰੋੜ ਜਿਹੜੇ ਆ ਉਹ ਕਨਫਿਸਕੇਟ ਕੀਤੇ ਗਏ, ਯਾਨੀ ਕਿ ਲੈ ਲਏ ਗਏ। ਤੇ 23 ਜਣੇ ਜਿਹੜੇ ਸਿਰਫ ਇਸ ਦੇ ਵਿੱਚ ਦੋਸ਼ੀ ਜਿਹੜੇ ਉਹ ਪਾਏ ਗਏ ਆ 5422 ਕੇਸਾਂ ਦੇ ਵਿੱਚੋਂ। 31 ਮਾਰਚ 2022 ਤੱਕ ਦੇ ਜਿਹੜੇ ਇਹ ਆંકੜੇ ਜਿਹੜੇ ਬਹੁਤ ਸ਼ਰਮਨਾਕ ਏਜੰਸੀ ਦੇ ਲਈ। ਹਾਂ, 17 ਸਾਲਾਂ 'ਚ 23 ਕਨਵਿਕਸ਼ਨਸ। 17 ਸਾਲਾਂ 'ਚ 23 ਕਨਵਿਕਸ਼ਨ, ਮਤਲਬ ਬਹੁਤ, ਜੇ ਇਹਨੂੰ ਫੀਸਦੀ ਦੇ ਹਿਸਾਬ ਤੇ ਢਾਲ ਲਿਆ ਜਾਵੇ ਤਾਂ ਕੁਝ ਵੀ ਪਰਫਾਰਮੈਂਸ। ਹਾਂਜੀ, ਇਹ ਹਿਸਾਬ ਮਤਲਬ ਤੁਹਾਡਾ ਕੰਮ ਸਿਰਫ ਬੈਲਟਾਂ ਟਾਈਆਂ ਤੇ ਤਸਮੇ ਬੰਨ ਕੇ ਬਸ ਕਿਸੇ ਦੇ ਘਰੇ ਹੱਲਾ ਬੋਲਣਾ, ਚਾਹ ਪੀਣ ਜਾਣਾ। ਜੀ, ਚਲੋ ਪ੍ਰੋਗਰਾਮ ਦੀ ਇੱਥੇ ਸਮਾਪਤੀ ਆ। ਧਿਆਨ ਰੱਖਿਆ ਕਰੋ ਆਲੇ ਦੁਆਲੇ ਕੀ ਚੱਲ ਰਿਹਾ ਹੁੰਦਾ, ਵੀ ਆਪਾਂ ਇੱਥੇ ਵੀ ਜਿਹੜਾ ਉਹ ਧਿਆਨ ਰੱਖੀਏ ਵੀ ਭਾਈ ਜਿਹੜੇ ਜਿਨ੍ਹਾਂ ਦੇ ਲਾਗੇ ਨਜ਼ਦੀਕ ਜਿਹੜੇ ਦੋਨੋਂ ਤਰਫਾਂ ਜਿਹੜੇ ਉਹ ਚੱਲ ਰਹੇ ਹੁੰਦੇ ਆ, ਜਾਂ ਤਾਂ ਉਹ ਤੁਹਾਡੀ ਗੱਲ ਵੀ ਕਰਨ ਦੂਜੇ ਪਾਸੇ ਜਾ ਕੇ ਨਾ, ਫਿਰ ਤਾਂ ਗੱਲ ਵੀ ਬਣਦੀ, ਸਵਾਦ ਵੀ ਆਉਂਦਾ ਹੈ। ਨਹੀਂ ਤਾਂ ਸਿਰਫ ਜਾ ਕੇ ਸਿਰਫ ਉੱਦਾਂ ਹੀ ਉਹ ਚੀਜ਼ਾਂ ਕਰੀ ਜਾਣੀਆਂ। ਇਸ ਦੇ ਵਿੱਚ ਭਾਈ ਧਿਆਨ ਦੇਣ ਦੀ ਜਿਹੜੀ ਆ ਉਹ ਤੁਹਾਨੂੰ ਜ਼ਰੂਰਤ ਆ। ਬਾਕੀ ਜੋ ਉਥਲ ਪੁਥਲ, ਜੋ ਗਰਮੋ ਗਰਮੀ ਉੱਥੇ ਗੁੱਥਮ ਗੁੱਥਾ ਚੱਲ ਰਿਹਾ ਸਿਆਸਤ ਦੇ ਵਿੱਚ, ਉਹ ਆਪਾਂ ਤੁਹਾਨੂੰ ਲਗਾਤਾਰ ਦੱਸਦੇ ਰਹਿੰਦੇ ਆ। ਤੇ ਹੁਣ ਆਪਾਂ ਲੈਂਦੇ ਆ ਜੀ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।